ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨ ਜੀ ਸਤਿ ਸ੍ਰੀ ਅਕਾਲ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਇਸ ਦੇ ਨਾਲ ਐਡਮਨ ਬੋਰਡ ਆਫ ਕੈਲੀਫੋਰਨੀਆ ਤੇ USDA ਦਾ NRCS ਮਹਿਕਮਾ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ। ਵੱਖ-ਵੱਖ ਜਿਹੜੇ ਐਗਰੀਕਲਚਰ ਖੇਤੀਬਾੜੀ ਦੇ ਨਾਲ ਜੁੜੇ ਜਿਹੜੇ ਵਿਸ਼ੇ ਆ, ਉਹਨਾਂ ਦੇ ਨਾਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ। ਚਾਹੇ ਹਾਰਵੈਸਟਿੰਗ ਸੀਜ਼ਨ ਹੋਵੇ, ਨਵਾਂ ਜਿਹੜਾ ਤੁਸੀਂ ਖੇਤ ਲਾਉਣਾ ਹੋਵੇ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਪਹਿਲੂ ਆ ਇੱਕ ਐਗ ਲੈਂਡ ਦੇ ਉੱਤੇ ਉਸਨੂੰ ਡਿਵੈਲਪ ਕਰਨ ਤੋਂ ਲੈ ਕੇ ਹਾਰਵੈਸਟ ਲੈਂਡ ਤੱਕ ਉਸ ਦੇ ਵਿੱਚ ਚੱਲਦੇ ਆ। ਅੱਜ ਦੀ ਜਿਹੜੀ ਗੱਲਬਾਤ ਆ, ਥੋੜ੍ਹੀ ਜਿਹੀ ਆਪਾਂ ਅਰਸ਼ਦੀਪ ਸਿੰਘ ਕਰਾਂਗੇ। ਇੱਕ ਐਗਲੈਂਡ ਬੰਦੇ ਨੇ ਖਰੀਦਣੀ ਆ, ਕਿਸੇ ਨੇ ਜਿਹੜਾ ਖੇਤੀਬਾੜੀ ਦੇ ਵਿੱਚ ਜਾਣਾ ਹੈ, ਖਾਸ ਕਰਕੇ ਆਪਾਂ ਜੇ ਕੈਲੀਫੋਰਨੀਆ ਦੀ ਗੱਲ ਜਿਹੜੀ ਉਹ ਕਰਦੇ ਹਾਂ, ਤਰ੍ਹਾਂ ਤਰ੍ਹਾਂ ਦੀ ਜ਼ੋਨਿੰਗ ਹੁੰਦੀ ਆ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਆ। ਅਕਸਰ ਉਸ ਦੇ ਦਰਮਿਆਨ ਰੀਅਲ estate ਏਜੰਟਸ, ਹੋਰ ਬਹੁਤ ਸਾਰੇ ਜਾਣੇ ਜਿਹੜੇ ਉਹ ਜੁੜੇ ਹੁੰਦੇ ਆ। ਜਿੰਨੀ ਦੇਰ ਤੱਕ ਤੁਸੀਂ ਪਹਿਲਾਂ ਆਪਣੀ ਖੇਤੀਬਾੜੀ ਕਰਨ ਤੋਂ ਜਿਹੜੀ ਉਹ ਸ਼ੁਰੂਆਤ ਕਰਨ ਤੋਂ ਜਿਹੜਾ ਉਹ ਪਹਿਲਾਂ ਕੈਲੀਫੋਰਨੀਆ ਦੀ ਐਗਲੈਂਡ, ਉਸ ਦੇ ਰਿਵਿਊ ਨੂੰ ਲੈ ਕੇ ਗੱਲ ਕਰਾਂਗੇ। ਬਾਕੀ ਕੀ ਭਵਿੱਖ ਕੈਲੀਫੋਰਨੀਆ ਦੀ ਐਗਲੈਂਡ ਦਾ ਜਿਹੜਾ ਉਹ ਹੋ ਰਿਹਾ ਆ, ਐਗਰੀਕਲਚਰ ਦਾ, ਖੇਤੀਬਾੜੀ ਦਾ, ਉਹ ਕੀ ਆ, ਤੇ ਮੌਜੂਦਾ ਤੌਰ ਦੇ ਉੱਤੇ ਕਿਹੜੇ ਕੋਈ ਗ੍ਰਾਂਟਸ ਜਾਂ ਜਿਹੜੇ ਕਿਹੜੇ ਕੋਈ ਪ੍ਰੋਗਰਾਮਸ ਅਜਿਹੇ ਜਿਹੜੇ ਉਹ ਚੱਲ ਰਹੇ ਆ, ਜਿਸ ਦੀ ਮਦਦ ਜਿਹੜੇ ਆ ਕਿਸਾਨ ਆ, ਗਰੋਵਰਸ ਆ, ਉਹ ਲੈ ਸਕਦੇ ਆ। ਸੋ ਅਰਸ਼ਦੀਪ ਸਿੰਘ, ਸ਼ੁਰੂਆਤ ਇਸੇ ਤੋਂ ਹੀ ਆਪਾਂ ਕਰ ਲੈਂਦੇ ਹਾਂ। ਕੈਲੀਫੋਰਨੀਆ ਐਗਲੈਂਡ ਰਿਵਿਊ, ਹੁਣ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰਿਓ, ਜਾਂ ਇਸ ਨੂੰ ਜਿਹੜਾ ਤੁਸੀਂ ਖੋਲ ਕੇ ਥੋੜ੍ਹਾ ਜਿਹਾ ਦੱਸਿਓ। ਜ਼ਮੀਨ ਖਰੀਦਣ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੁੱਝੀਆਂ ਹੁੰਦੀਆਂ, ਜਾਣਨੀਆਂ ਜਿਹੜੀਆਂ ਉਹ ਜ਼ਰੂਰੀ ਹੁੰਦੀਆਂ। ਸੋ ਥੋੜ੍ਹਾ ਜਿਹਾ ਉਸ ਐਂਗਲ ਤੋਂ ਅੱਜ ਗੱਲਬਾਤ ਆਪਾਂ ਕਰਦੇ ਹਾਂ। ਹਾਂਜੀ ਰਾਜਕਰਨ ਜੀ, ਆਪਾਂ ਇਸ ਟੌਪਿਕ ਤੇ ਮੈਨੂੰ ਲੱਗਦਾ ਪਿਛਲੇ ਸਾਲ ਵੀ ਇੱਕ ਵਾਰ ਗੱਲ ਕੀਤੀ ਸੀਗੀ, ਹੈ ਨਾ, ਤੇ ਵੀ ਕਿਹੋ ਜਿਹੀਆਂ ਚੀਜ਼ਾਂ ਜ਼ਮੀਨ ਲੈਣ ਵੇਲੇ ਲੋੜੀਂਦੀਆਂ ਨੇ, ਹੈ ਨਾ। ਉਦੋਂ ਆਪਣਾ ਜਿਹੜਾ ਮੇਨ ਕਾਰਨ ਸੀਗਾ ਉਸ ਪ੍ਰੋਗਰਾਮ ਕਰਨ ਦਾ ਇਹ ਸੀਗਾ ਵੀ ਜਿਹੜੇ ਨਵੇਂ ਬੰਦੇ ਖੇਤੀ 'ਚ ਆਉਣਾ ਚਾਹੁੰਦੇ ਆ, ਹੈ ਨਾ, ਆਪਾਂ ਉਹਨਾਂ ਲਈ ਉਹ ਮਤਲਬ ਉਸ ਐਂਗਲ ਤੋਂ ਗੱਲਬਾਤ ਕੀਤੀ ਸੀਗੀ, ਤੇ ਵੀ ਉਹਨਾਂ ਲਈ ਕੀ ਕੀ ਜ਼ਰੂਰੀ ਆ। ਕਿਉਂਕਿ ਨਵੇਂ ਬੰਦੇ ਨੂੰ ਕੋਈ ਚੀਜ਼ ਪਤਾ ਨਹੀਂ ਹੁੰਦੀ, ਜਿਹੜੀਆਂ ਚੀਜ਼ਾਂ ਖੇਤੀਬਾੜੀ 'ਚ ਹੁੰਦੀਆਂ ਨੇ। ਸੋ ਕਾਫੀ ਬੰਦੇ ਗਲਤ ਡੀਲਸ ਦੇ ਵਿੱਚ ਫਸ ਜਾਂਦੇ ਆ, ਹੈ ਨਾ। ਸੋ ਉਸ ਪ੍ਰੋਗਰਾਮ ਦਾ ਆਪਣਾ ਕਰਨ ਦਾ ਮੇਨ ਮਕਸਦ ਇਹ ਸੀਗਾ ਵੀ ਆਪਾਂ ਦੇਖਣਾ ਚਾਹੁੰਦੇ ਸੀਗੇ ਵੀ ਆਪਾਂ ਦੱਸ ਸਕੀਏ ਵੀ ਕਿਹੜੀਆਂ ਜਿਹੜੀਆਂ ਬੇਸਿਕ ਚੀਜ਼ਾਂ ਆਪਾਂ ਦੇਖਣੀਆਂ ਹੁੰਦੀਆਂ। ਹੁਣ ਦੇਖੋ ਸਾਲ ਲੰਘ ਗਿਆ, ਤੇ ਸਾਲ ਲੰਘਣ ਤੋਂ ਬਾਅਦ 'ਚ ਹੁਣ ਇੱਕ ਇਹੋ ਜਿਹੀ ਸਿਚੁਏਸ਼ਨ ਬਣੀ ਪਈ ਆ ਵੀ ਜਿਹੜੇ ਗਰੋਅਰ ਖੇਤੀ ਕਰਦੇ ਆ, ਉਹਨਾਂ ਨੂੰ ਵੀ ਕਾਫੀ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਗਾ, ਤੇ ਉਹ ਵੀ ਗਲਤ ਡੀਲਸ ਦੇ ਵਿੱਚ ਫਸ ਜਾਂਦੇ ਆ। ਜਾਂ ਆਪਣੇ ਕੋਲ ਉਹ ਲੈਂਡ ਲਈ ਹੋਈ ਆ ਜਿੱਥੇ ਹੁਣ ਇਸ਼ੂ ਆਉਣੇ ਨੇ ਫਿਊਚਰ 'ਚ, ਤੇ ਉਹਦੇ ਲਈ ਆਪਣੇ ਕੋਲ ਕੀ ਪਲਾਨ ਹੈ, ਕੀ ਆਪਾਂ ਨੂੰ ਕਰਨਾ ਚਾਹੀਦਾ, ਹੈ ਨਾ। ਅੱਜ ਦਾ ਜਿਹੜਾ ਆਪਾਂ ਪ੍ਰੋਗਰਾਮ ਆ, ਆਪਾਂ ਜਿਹੜਾ ਖਾਸ ਕਰਕੇ ਜਿਹੜਾ ਇਹ ਹਿੱਸਾ, ਉਹ ਇਹਨਾਂ ਚੀਜ਼ਾਂ ਦੇ ਆਲੇ ਦੁਆਲੇ ਗੱਲ ਕਰਾਂਗੇ। ਚਾਹੇ ਉਹ ਨਵਾਂ ਬਾਇਰ ਆ, ਚਾਹੇ ਉਹ ਆਲਰੇਡੀ ਕੋਈ ਖੇਤੀ ਕਰਦਾ ਹੋਰ ਲੈਂਡ ਲੈਣ ਲੱਗਿਆ ਹੋਇਆ, ਜਾਂ ਜਿਹਦੇ ਕੋਲ ਲੈਂਡ ਹੈਗੀ ਆ ਉੱਥੇ ਕੋਈ ਇਸ਼ੂ ਨੇ, ਉਹਨੂੰ ਕਿਵੇਂ ਮੈਨੇਜ ਕਰਨਾ, ਹੈ ਨਾ। ਉਹਦਾ ਆਪਾਂ ਪਿਛਲੇ ਜਿਹੜਾ ਪਹਿਲਾ ਆਪਾਂ ਕਰਨਾ ਚਾਹੁੰਦੇ ਹਾਂ, ਪਹਿਲਾਂ ਤਾਂ ਇਹ ਦੇਖੀਏ ਵੀ ਪਿਛਲੇ 5-7 ਸਾਲਾਂ ਦੇ ਵਿੱਚ ਕੀ ਹੋਇਆ, ਹੈ ਨਾ, ਤੇ ਫਿਰ ਅੱਜ ਦੀ ਸਿਚੁਏਸ਼ਨ ਕਿਹੋ ਜਿਹੀ ਆ, ਤੇ ਅਗਲੇ ਅੱਜ ਤੋਂ 5-7 ਜਾਂ ਜਿਹੜਾ 15 ਸਾਲ ਦਾ ਪਲਾਨ ਆ, 10 ਤੋਂ 15 ਸਾਲ ਦਾ, ਵੀ ਖੇਤੀ ਦੀ ਆਊਟਲੁੱਕ ਕਿਹੋ ਜਿਹੀ ਲੱਗੂਗੀ। ਸੋ ਇਸ ਚੀਜ਼ ਤੇ ਆਪਾਂ ਅੱਜ ਫੋਕਸ ਕਰਾਂਗੇ, ਤੇ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਆਪਾਂ ਅੱਗੇ ਵੀ ਕਹਿੰਦੇ ਆ ਪੁੱਛ ਵੀ ਸਕਦਾ।
ਤੇ ਇਹਦਾ ਜਾਣੀ ਕਿ ਮੇਨ ਕਾਰਨ ਇਸ ਟੌਪਿਕ ਦਾ ਅੱਜ ਡਿਸਕਸ ਕਰਨ ਦਾ ਇਹ ਬਣਿਆ ਵੀ ਮੈਨੂੰ ਪਿੱਛੇ ਜੇ ਪਿਛਲੇ 2 ਮਹੀਨਿਆਂ ਦੇ ਵਿੱਚ 1-2 ਗਰੋਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਆਪਣੇ ਨਾਲ, ਜੀ। ਤੇ ਜਿਹੜੇ ਕਰਨ ਤੇ ਟਲਹਿਰੀ ਕਾਉਂਟੀ 'ਚ ਖੇਤੀ ਕਰਦੇ ਸੀ ਤੇ ਉਹਨਾਂ ਦੀ ਜ਼ਮੀਨ 'ਚ ਇਸ਼ੂ ਸੀ ਬਹੁਤ, ਹਨਾ। ਖਾਸ ਤੇ ਕਰਕੇ ਪਾਣੀ ਨੂੰ ਲੈ ਕੇ। ਪਾਣੀ ਨੂੰ ਲੈ ਕੇ ਤੇ ਸਾਲਟ ਨੂੰ ਲੈ ਕੇ, ਤੇ ਇੱਕ ਦੇ ਤਾਂ ਚਲੋ ਇਸ਼ੂ ਸੀਗੇ। ਇੱਕ ਗਰੋਅਰ ਜ਼ਮੀਨ ਲੈਣ ਲੱਗਿਆ ਹੋਇਆ ਸੀ ਨਵੀਂ, ਜਿੱਥੇ ਬਹੁਤ ਜ਼ਿਆਦਾ ਇਸ਼ੂ ਸੀ, ਜਿਹੜੀ ਉਹ ਖਰੀਦਣ ਲੱਗਿਆ ਹੋਇਆ ਸੀ ਹੋਰ, ਹਨਾ। ਤੇ ਉਹਨਾਂ ਦੋਨਾਂ ਚੀਜ਼ਾਂ ਤੋਂ ਫਿਰ ਮੈਨੂੰ ਵੀ ਜਦੋਂ ਆਪਾਂ ਇੱਕ ਤਾਂ ਆਪ ਗੱਲ ਕਰਨੇ ਕਹੀ ਸੁਣੀ ਜਾਂ ਮੀਟਿੰਗਾਂ 'ਚ ਬਹਿ ਕੇ, ਇੱਕ ਹੁੰਦਾ ਵੀ ਤੁਸੀਂ ਜਾ ਕੇ ਖੇਤ ਦੇ ਵਿੱਚ ਗੇੜੇ ਕੱਢਣੇ, ਉੱਥੇ ਇੰਨਾ ਟਾਈਮ ਲਾਉਣਾ, ਦੱਸਣਾ ਅਗਲੇ ਨੂੰ ਵੀ ਆਪਾਂ ਕੀ ਕਰ ਸਕਦੇ ਹਾਂ। ਤੇ ਉਸ ਐਂਗਲ ਤੋਂ ਜਦੋਂ ਆਪਾਂ ਦੇਖਦੇ ਹਾਂ ਤਾਂ ਫਿਰ ਆਪਾਂ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਜਿਹੜੀਆਂ ਮੈਨੂੰ ਵੀ ਲੱਗੀਆਂ, ਤੇ ਉਹਨਾਂ ਬਾਰੇ ਅੱਜ ਆਪਾਂ ਡਿਟੇਲ 'ਚ ਗੱਲ ਕਰਾਂਗੇ, ਹਨਾ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਗੱਲ ਦਾ ਪਤਾ ਹੋਣਾ ਬਈ ਜਿਹੜਾ ਤਾਂ ਦੇਖੋ ਪਹਿਲਾਂ ਹੋ ਗਿਆ ਉਹਨੂੰ ਤਾਂ ਆਪਾਂ ਕੋਈ ਬਦਲ ਨਹੀਂ ਸਕਦੇ, ਹਨਾ। ਪਰ ਜਿਹੜੀਆਂ ਚੀਜ਼ਾਂ ਅਗਲੇ 5-7 ਸਾਲਾਂ 'ਚ ਹੋਣੀਆਂ, ਖਾਸ ਕਰਕੇ 2029 ਤੱਕ, 2029 ਬਹੁਤ ਕ੍ਰਿਟੀਕਲ ਈਅਰ ਆ ਸਾਡੇ ਲਈ ਸੈਨੋਕਿਨ ਵੈਲੀ ਦੇ ਵਿੱਚ, ਤੇ ਉਹ ਕਿਉਂ ਆ, ਕੀ ਆਪਾਂ ਕਰ ਸਕਦੇ ਹਾਂ ਉਹਦੀ ਤਿਆਰੀ ਲਈ, ਉਹ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਠੀਕ ਆ। ਅੱਛਾ, ਅਰਸ਼ਦੀਪ ਸਿੰਘ, ਫੁੱਲ ਡਿਸਕਲੋਜ਼ਰ ਆਪਾਂ ਦੱਸ ਦਈਏ ਵੀ ਇਹ ਵੀ ਦੱਸ ਜਾਈ ਵੀ ਅਰਸ਼ਜੀਤ ਸਿੰਘ ਹੁਣ ਖੁਦ ਜਿਹੜੀ ਰੀਅਲ estate ਏਜੰਟ ਵੀ ਖੁਦ ਬਣ ਗਏ ਆ ਤੇ ਐਗਲੈਂਡ ਦੇ ਵਿੱਚ ਡੀਲਸ ਵੀ ਕਰਦੇ ਆ। ਸੋ ਜਦੋਂ ਜਿਹੜੇ ਤੁਸੀਂ ਪ੍ਰੋਫੈਸ਼ਨ 'ਚ ਜਾਂਦੇ ਆ ਤਾਂ ਉਹਦੇ ਨਾਲ ਫਿਰ ਹੋਰ ਨਵੀਆਂ ਚੀਜ਼ਾਂ ਦਾ ਵੀ ਜਿਹੜਾ ਉਹ ਪਤਾ ਲੱਗਦਾ ਆ, ਤੇ ਇਹ ਜ਼ਰੂਰ ਆਪਾਂ ਦੱਸਣਾ ਚਾਹੁੰਦੇ ਵੀ ਬਾਅਦ ਦੇ ਵਿੱਚ ਇਹ ਨਾ ਹੋਵੇ ਪਤਾ। ਅੱਛਾ, ਹੁਣ ਜਦੋਂ ਅਰਸ਼ਦੀਪ ਸਿੰਘ, ਜਦੋਂ ਤੁਹਾਨੂੰ ਇਹ ਹੋਰ ਨਵੀਆਂ ਚੀਜ਼ਾਂ ਦਾ ਪਤਾ ਲੱਗ ਰਿਹਾ, ਜਦੋਂ ਤੁਸੀਂ ਆਪ ਜ਼ਮੀਨ ਬਾਏ ਕਰਨੀ ਸੀ, ਐਗਲੈਂਡ ਬਾਏ ਕਰਨੀ ਸੀ, ਕਿਹੜੀਆਂ ਨਵੀਆਂ ਚੀਜ਼ਾਂ ਦਾ ਹੋਰ ਪਤਾ ਲੱਗਾ ਵੀ ਜਿਹੜਾ ਇੱਕ ਐਕਚੁਅਲ 'ਚ ਗਰੋਵਰ ਨੂੰ ਪਤਾ ਹੋਣਾ ਚਾਹੀਦਾ? ਦੇਖੋ, ਜਦੋਂ ਆਪਾਂ ਚਲੋ ਇੱਕ ਪ੍ਰਾਪਰਟੀ ਦੀ ਆਪਾਂ ਪਹਿਲਾਂ ਤਾਂ ਗੱਲ ਕਰੀਏ ਜਿੱਥੇ ਪਾਣੀ ਦਾ ਇਸ਼ੂ ਸੀਗਾ, ਹਨਾ, ਆਪਾਂ ਜ਼ਿਆਦਾ ਡਿਟੇਲ ਨਾ ਦਈਏ ਵੀ ਕਿੱਥੇ ਸੀ, ਕਿਉਂ ਸੀ, ਪਰ ਆਪਾਂ ਜਿਹੜੇ ਉਹਦੇ ਪੈਰਾਮੀਟਰਸ ਨੇ ਉਹ ਡਿਸਕਸ ਕਰ ਲੈਂਦੇ ਹਾਂ। ਤੇ ਉਹਦੇ 'ਚ ਜ਼ਮੀਨ ਦੇ ਵਿੱਚ ਪਾਣੀ ਦੇ ਆਲਮੋਸਟ ਐਕਸਟ੍ਰੀਮ ਇਸ਼ੂ ਸੀਗੇ, ਹਨਾ। ਤੇ ਯਾਨੀ ਜਿਹੜੇ ਸਭ ਤੋਂ ਐਕਸਟ੍ਰੀਮ ਇਸ਼ੂ ਉਹ ਤਾਂ ਆ ਜਾਂਦੇ ਪਿਕਸਲੀ ਏਰੀਆ ਦੇ ਵਿੱਚ, ਹਨਾ। ਉੱਥੇ ਇੱਕ ਜਾਂ ਜਿਹੜਾ ਫਿਰ ਜਦੋਂ ਆਪਾਂ ਉੱਥੋਂ ਵੈਸਟ ਨੂੰ ਜਾਂਦੇ ਹਾਂ 99 ਤੋਂ ਪਿਕਸਲੀ ਏਰੀਆ ਤੋਂ, ਹਨਾ, ਉਹ ਸਾਰਾ ਏਰੀਆ ਬਹੁਤ ਕ੍ਰਿਟੀਕਲ, ਜਿਹੜਾ ਟਲਹਿਰੀ ਲੇਕ ਬੇਸਨ ਆ ਬੇਸਿਕਲੀ। ਤੇ ਉੱਥੇ ਜਿਹੜੀ ਆ ਬਹੁਤ ਹੀ ਜ਼ਿਆਦਾ ਪਾਣੀ ਦੀ ਕਿੱਲਤ ਆ। ਇਕੱਲੀ ਪਾਣੀ ਦੀ ਕਿੱਲਤ ਨਹੀਂ ਗੀ, ਓਵਰਡਰਾਫਟ ਵੀ ਹੈਗੀ ਆ, ਸਬਸਾਈਡੈਂਸ ਵੀ ਹੈਗੀ ਆ, ਸਾਲਟ ਦੇ ਇਸ਼ੂ। ਉੱਥੇ ਜਿੰਨੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਉਸ ਏਰੀਏ 'ਚ ਸਾਰੀਆਂ ਦੇਖਣ ਨੂੰ ਮਿਲਦੀਆਂ ਨੇ, ਹਨਾ। ਤੇ ਇਹ ਏਰੀਆ ਉਸ ਤੋਂ ਥੋੜਾ ਜਿਹਾ ਦੂਰ ਹੀ ਸੀਗਾ ਜਿਹੜਾ ਇਹ ਔਰਚਰਡ ਸੀਗਾ। ਇੱਥੇ ਸਾਲਟ ਦਾ ਇਸ਼ੂ ਸੀਗਾ ਥੋੜਾ ਜਿਹਾ, ਤੇ ਪਰ ਓਵਰਡਰਾਫਟ ਕਰਕੇ ਜਿਹੜੀ ਈਸਟਰਨ ਟਲਹਿਰੀ GSA 'ਚ ਆਉਂਦਾ ਹੈ, ਤੇ ਉਹਦੇ ਕਰਕੇ ਉਹਨਾਂ ਦੇ ਪਾਣੀ ਦੀਆਂ ਰੈਸਟ੍ਰਿਕਸ਼ਨਾਂ ਬਹੁਤ ਨੇ। ਜਿਵੇਂ ਉਸ ਏਰੀਏ ਦੇ ਵਿੱਚ ਹੁਣ 11 ਇੰਚ ਪਾਣੀ ਦਿੰਦੇ ਆ ਕੱਢਣ ਨੂੰ ਆਪਾਂ ਨੂੰ 1 ਏਕੜ ਦੇ ਵਿੱਚੋਂ, ਹਨਾ। ਤੇ ਉਸ ਐਂਗਲ ਤੋਂ ਫਿਰ ਉਹਦੀ ਜਿਹੜੀ ਉਹ 1/3 ਹੀ ਖੇਤੀ ਕਰ ਸਕਦਾ ਸੀ ਉਸ ਔਰਚਰਡ ਦੇ ਵਿੱਚ ਜਿੰਨੀ ਜ਼ਮੀਨ ਹੈ। ਜੇ ਮੰਨ ਲਓ ਉੱਥੇ 100 ਏਕੜ ਸੀਗੀ ਤੇ 100 ਦੇ ਵਿੱਚੋਂ ਉੱਥੇ 35 ਏਕੜਾਂ ਦਾ ਹੀ 33 ਦਾ ਪਾਣੀ ਹੈ, ਹਨਾ। ਆਪਾਂ ਹੁਣ ਇਹ ਬਹੁਤ ਕ੍ਰਿਟੀਕਲ ਚੀਜ਼ ਹੈ। ਰਾਜਸਥਾਨ ਤਾਂ ਮੈਂ ਕਹਿੰਦਾ ਸੀ ਵੀ 2029 ਬਹੁਤ ਕ੍ਰਿਟੀਕਲ ਈਅਰ ਆ। ਆਪਾਂ ਜਦੋਂ ਬਾਇਰ ਹੁੰਦਾ ਉਹ ਦੇਖਦਾ ਜਾਂ ਏਜੰਟ ਤਾਂ ਜਮੇ ਨਹੀਂ ਧਿਆਨ ਦਿੰਦੇ, ਮੈਂ ਤੁਹਾਨੂੰ ਐਵੇਂ ਕਹਾਂ, ਹਨਾ। ਚਲੋ ਹੁਣ ਤਾਂ ਆਪਾਂ ਏਜੰਟ ਬਣ ਗਿਆ, ਮੈਂ ਰੀਅਲ estate ਏਜੰਟ, ਹਨਾ। ਬਟ ਆਪਾਂ ਪਹਿਲਾਂ ਵੀ ਕਿੰਨੇ ਸਾਲਾਂ ਦੇ ਡੀਲਸ ਕਰਦੇ ਹਾਂ ਸਾਰੇ ਏਜੰਟਸ ਨਾਲ। ਉਹ ਬੜੀ ਸਟੈਂਡਰਡ ਟਰਮੀਨੋਲੋਜੀ ਦੇ ਕੇ ਸਾਰਾ ਕੁਛ ਬਾਇਰ ਦੇ ਉੱਤੇ ਹੀ ਲਾਇਬਿਲਿਟੀ ਛੱਡ ਦਿੰਦੇ ਨੇ, ਹਨਾ। ਬਹੁਤ ਹੀ ਘੱਟ ਏਜੰਟ, ਕੋਈ ਇੱਕਾ ਦੁੱਕਾ ਜਿਹੜੇ ਮੈਨੂੰ ਜਾਣਦੇ ਆ ਜਿਨ੍ਹਾਂ ਨੂੰ ਮਤਲਬ ਬੇਸਿਕ ਨੌਲੇਜ ਦਾ ਪਤਾ, ਉਹ ਦੱਸ ਸਕਦੇ ਵੀ ਤੁਹਾਨੂੰ ਆਹ ਚੀਜ਼ਾਂ ਹੈਗੀਆਂ ਨੇ। ਹੁਣ ਇੱਥੇ ਜਿਹੜਾ ਸਭ ਤੋਂ ਵੱਡਾ ਇਸ਼ੂ ਸੀ, ਅੱਜ ਉਹਨੂੰ ਆਪਾਂ ਕਹਿ ਦਈਏ ਵੀ ਤੂੰ ਗਰੋਅਰ ਨੂੰ ਕਿਹਾ ਉਹਨੇ ਏਜੰਟ ਨੇ ਵੀ 35 ਏਕੜ ਦੀ ਖੇਤੀ ਹੋ ਜਾਣੀ ਆ 1/3, ਤੇ ਬਾਕੀ ਤੂੰ ਪਾਣੀ ਬਾਏ ਕਰ ਸਕਦਾ, ਹਨਾ। ਤੇ ਪਾਣੀ ਦੇ ਕ੍ਰੈਡਿਟ ਬਾਏ ਕਰਕੇ ਤੇ ਉਹ ਤੁਸੀਂ ਆਪਦੀ ਖੇਤੀ ਕਰੀ ਚੱਲੋ, ਤੇ ਫਿਰ ਤੁਸੀਂ ਸਾਰੀ ਦੀ ਕਰ ਸਕਦੇ ਹੋ 100 ਏਕੜ ਦੀ, ਹਨਾ। ਤੇ ਉਹ ਇਸ ਐਂਗਲ ਤੋਂ ਉਹਨੇ ਉਹ ਲੈਣ ਲੱਗੇ ਸੀ ਜ਼ਮੀਨ, ਹਨਾ। ਚਲੋ ਉਹਨਾਂ ਨੇ ਮੈਨੂੰ ਕਾਲ ਕੀਤੀ ਜਿਵੇਂ ਵੀ ਸੀਗਾ, ਤੇ ਮੈਂ ਤਾਂ ਉਹਨਾਂ ਰੀਅਲ estate ਏਜੰਟ ਵੀ ਨਹੀਂ ਸੀਗਾ ਟੂ ਬੀ ਆਨੈਸਟ। ਤੇ ਪਰ ਉੱਥੇ ਜਾ ਕੇ ਜਦੋਂ ਦੇਖਿਆ ਵੀ ਇੱਥੇ ਹੋ ਕੀ ਰਿਹਾ, ਫਿਰ ਅਸੀਂ ਉਹ GSA ਨੂੰ ਕੰਟੈਕਟ ਕੀਤਾ, ਕੀ ਪਾਣੀ ਦੀ ਸਿਚੁਏਸ਼ਨ ਆ, ਕਿੰਨੇ ਵਾਟਰ ਕ੍ਰੈਡਿਟਸ ਮਿਲ ਰਹੇ ਨੇ, ਉਹ ਸਾਰੀਆਂ ਚੀਜ਼ਾਂ ਦੀ ਰਿਪੋਰਟ ਬਣਾਈ ਆ, ਹਨਾ। ਤੇ ਉਹਦੇ 'ਚ ਫਿਰ ਉਹਨੂੰ ਜਿਹੜਾ 2029 ਵਾਲੀ ਆਪਾਂ ਗੱਲ ਇਹ ਕਰਦੇ ਸੀ ਵੀ 2029 ਦੇ ਵਿੱਚ ਜਿਹੜਾ ਸਿਗਮਾ ਨੇ ਜਿਹੜੀ GSP ਦੇ ਵਿੱਚ ਇੱਕ ਬਹੁਤ ਵੱਡੀ ਟਰਮ ਆਉਂਦੀ ਹੈ ਟ੍ਰਾਂਜ਼ੀਸ਼ਨਲ ਵਾਟਰ।
ਅੱਛਾ। ਟ੍ਰਾਂਜ਼ੀਸ਼ਨਲ ਵਾਟਰ ਬੇਸਿਕਲੀ ਉਹ ਪਾਣੀ ਆ ਜਿਹੜਾ ਤੁਹਾਨੂੰ ਦਿੱਤਾ ਹੋਇਆ ਵੀ ਤਾਂ ਕਿ ਤੁਹਾਡਾ ਪਾਣੀ ਇੱਕੋਦਮ ਬੰਦ ਨਾ ਹੋਵੇ, ਤੁਹਾਡੇ 5-7 ਸਾਲ ਲੰਘ ਜਾਣ। ਇਹ ਜਦੋਂ ਇੰਪਲੀਮੈਂਟੇਸ਼ਨ ਸ਼ੁਰੂ ਹੋਈ ਆ 2020 ਦੇ ਵਿੱਚ, ਉਦੋਂ ਇਹਨਾਂ ਨੇ ਕਿਹਾ ਸੀਗਾ ਜੇ ਫੇਜ਼ਸ ਸੀ, 4 ਫੇਜ਼ਸ ਦੇ ਵਿੱਚ ਇੰਪਲੀਮੈਂਟੇਸ਼ਨ ਹੋਣੀ ਸੀ, 5-5 ਸਾਲ ਦੇ ਉਹ 4 ਫੇਜ਼ ਸੀ ਅਪਰੋਕਸੀਮੇਟਲੀ, ਹੈ ਨਾ। 2000 ਤੋਂ 2025, ਫਿਰ 2026 ਤੋਂ 2029 ਜਾਂ 30 ਵਾਲਾ ਜਿਹੜਾ ਸੀਜ਼ਨ ਸ਼ੁਰੂ ਹੋਣਾ, ਹੈ ਨਾ। 30 ਤੋਂ ਫਿਰ 34 ਤੋਂ ਫਿਰ 39 ਹੈ, ਕਿਉਂਕਿ ਜਨਵਰੀ 2040 ਤੱਕ ਤਾਂ ਸਾਰੀਆਂ ਚੀਜ਼ਾਂ ਬੈਲੈਂਸ ਹੋਣੀਆਂ ਚਾਹੀਦੀਆਂ। ਸੋ ਉਹਦੇ ਕੋਲੇ ਅੱਜ ਪਾਣੀ ਸਿਰਫ 1/3 ਇੱਕ ਏਕੜੇਜ ਦਾ, ਠੀਕ ਹੈ ਜੀ। ਜੇ ਆਪਾਂ ਜਿਹੜੀ ਸਿੱਧਾ ਹਿਸਾਬ ਲਾਈਏ, ਜਿਵੇਂ 100 ਏਕੜ ਦਾ ਸੀਗਾ ਤੇ 100 ਏਕੜ ਫੁੱਟ ਪਾਣੀ ਸੀ, ਤੇ 32-35 ਏਕੜਾਂ ਦਾ ਪਾਣੀ ਸੀਗਾ ਉਹਦੇ ਕੋਲ, ਤੇ ਇਹਦੇ ਵਿੱਚੋਂ ਆਲਮੋਸਟ 60% ਟ੍ਰਾਂਜ਼ੀਸ਼ਨਲ ਵਾਟਰ ਆ ਉਹਦਾ, ਜਿਹੜਾ 2029 ਚ ਖਤਮ ਹੋ ਜਾਣਾ। ਸੋ ਬੇਸਿਕਲੀ ਉਹਦੇ ਕੋਲੇ 2029 ਤੱਕ ਜਾਂਦਿਆਂ ਨੂੰ 12-13 ਏਕੜਾਂ ਦਾ ਹੀ ਪਾਣੀ ਰਹਿ ਜਾਣਾ। ਅੱਛਾ, ਜਿਹੜਾ ਹੁਣ ਸੋਚਦੇ ਵੀ 100 ਦੇ ਵਿੱਚੋਂ 30-35 ਹੈਗੇ ਆ, ਤੇ ਮਤਲਬ 4 ਸਾਲਾਂ ਚ ਤਿੰਨਾਂ 4 ਸਾਲਾਂ ਚ ਉਹ ਤੋਂ ਵੀ ਅੱਧੇ ਤੋਂ ਵੀ ਘੱਟ ਜਾਣਾ, ਹਨਾ। ਉਹ ਚ 1/3 ਹੀ ਰਹਿ ਜਾਣਾ, ਤੀਜਾ ਹਿੱਸਾ ਰਹਿ ਜਾਣਾ ਉਸ ਏਰੀਏ ਦੇ ਵਿੱਚ। ਮਤਲਬ ਟੋਟਲ ਦਾ ਮਤਲਬ 15%, 12-13% ਰਹਿ ਜਾਣਾ ਸਾਰਾ, ਜਿਹੜਾ 100 ਦੇ ਵਿੱਚੋਂ। ਮਤਲਬ ਜਦੋਂ ਤੁਸੀਂ ਕਿਹਾ ਵੀ 12-13 ਏਕੜ ਜਿਹੜਾ ਰਹਿ ਗਏ, ਇਹ ਤਾਂ ਫਿਰ ਅਨਸਰਵਾਈਵੇਬਲ ਹੈ। ਇਹ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਵੀ ਇਹ ਜਿਹੜਾ, ਮੈਂ ਤਾਂ ਅੱਜ ਸ਼ਬਦ ਹੀ ਪਹਿਲੀ ਵਾਰੀ ਸੁਣਿਆ ਟ੍ਰਾਂਜ਼ੀਸ਼ਨਲ ਵਾਟਰ। ਨਿਆਣੇ ਨੂੰ ਜਦੋਂ ਸਕੂਲੇ ਪਾਈਦਾ ਟ੍ਰਾਂਜ਼ੀਸ਼ਨਲ ਕਿੰਡਰਗਾਰਟਨ ਤਾਂ ਸੁਣਿਆ ਸੀਗਾ ਵੀ ਉਹ ਨਿਆਣੇ ਨੂੰ ਵੀ ਅਜੇ ਵੀ ਉਹ ਪਾਉਣ ਤੋਂ ਪਹਿਲਾਂ ਇੱਕ ਕਲਾਸ ਜਿਹੜੀ ਉਹ ਹੁੰਦੀ ਆ ਜਾਂ ਪ੍ਰੀ ਸਕੂਲ ਹੁੰਦਾ, ਇਹ ਤਾਂ ਉਹ ਗੱਲ ਬਣ ਗਈ ਵੀ ਪਾਣੀ ਸਿਰਫ 3-4-5 ਸਾਲ ਲਈ, ਉਸ ਤੋਂ ਬਾਅਦ ਫਿਰ ਹੋਰ ਘਟ ਜਾਣਾ। ਹਾਂਜੀ, ਨਹੀਂ, ਇਹਦਾ ਜਿਹੜਾ ਮਕਸਦ ਆ ਉਹੀ ਹੈ ਜਿਹੜਾ ਆਪਾਂ ਕਹਿੰਦੇ ਨੇ ਵੀ ਟ੍ਰਾਂਜ਼ੀਸ਼ਨਲ ਸਕੂਲ ਤੋਂ ਕਿੰਡਰਗਾਰਟਨ ਟੀਕੇ ਵਾਲਾ, ਉਹ ਇਹ ਵੀ ਇੱਕ ਟ੍ਰਾਂਜ਼ੀਸ਼ਨ ਕਰਾਉਣੀ ਸੀਗੀ ਇੱਕ ਫੇਜ਼ ਤੋਂ ਦੂਜੇ ਫੇਜ਼ 'ਚ, ਵੀ ਤਾਂ ਕਿ ਐਂ ਨਾ ਕਹਤਾ ਵੀ ਪਹਿਲਾਂ ਹੀ ਜਿਹਦੇ ਕੋਲ 100 ਏਕੜ ਆ ਵੀ ਭਾਈ ਤੂੰ 10 ਦੀ ਖੇਤੀ ਕਰੇਗਾ ਅੱਜ, ਫਿਰ ਤਾਂ ਸਾਰਿਆਂ ਨੇ ਜਦੀ ਦਮ ਤੋੜ ਦੇਣਾ ਸੀ, ਹਨਾ। ਨਹੀਂ, ਪਰ ਫਿਰ ਇਹ ਝੂਠ ਵੀ ਹੋਇਆ ਨਾ ਵੀ ਜੇ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਅੱਜ ਅਸੀਂ 4 ਸਾਲ ਲਈ 30 ਖੇਤਾਂ ਤੇ ਕਰ ਸਕਦੇ, ਬਾਅਦ ਤੇ ਫਿਰ 10 ਤੇ ਰਹਿ ਜਾਣਾ, ਫਿਰ ਉਹਨੂੰ ਬੰਦਾ ਇਨਵੈਸਟਮੈਂਟ ਕਰ ਪਊ। ਇੱਥੇ ਪ੍ਰੋਬਲਮ ਆਉਂਦੀ ਰਾਈਟ, ਜਦੋਂ ਕਹਿੰਦੇ ਨੇ ਵੀ ਉਹ ਕਹਿੰਦੇ ਵੀ ਸਾਡਾ ਤਾਂ 2040 ਤੱਕ ਦਾ ਪਲਾਨ ਦਿੱਤਾ ਹੋਇਆ ਰਿਟਨ 'ਚ, ਤੇ ਆਲਰੇਡੀ ਪਬਲਿਕ ਡੋਮੇਨ 'ਚ ਅਸੀਂ ਇੰਨੀਆਂ ਵਰਕਸ਼ਾਪਾਂ ਲਾਈਆਂ, ਨਾ ਕੋਈ ਪੜ੍ਹੇ ਨਾ ਕਿਸੇ ਨੂੰ ਪਤਾ ਲੱਗੇ। ਉਹ ਕਹਿੰਦੇ ਸੀ ਇੰਨੀਆਂ ਵਰਕਸ਼ਾਪਾਂ ਲਾਈਆਂ ਨੇ। ਦੇਖੋ ਜੀ, ਉਹਨਾਂ ਦੇ ਐਂਗਲ ਤੋਂ ਦੇਖਿਆ ਜੇ ਅਸੀਂ ਹਰੇਕ ਬੇਸਨ ਦੇ ਹਰੇਕ ਜਿਹੜਾ ਬੇਸਨ ਆ ਉਹਦੇ ਵਿੱਚ ਮਲਟੀਪਲ ਵਰਕਸ਼ਾਪਸ ਦੀਆਂ ਆਪਸ਼ਨ ਦਿੱਤੀਆਂ ਨੇ, ਆਨਲਾਈਨ ਵੀ ਲਾਈਆਂ ਨੇ ਤੇ ਜਾ ਕੇ ਵੀ ਲਾਈਆਂ, ਜਿਹੜੀ ਉਹਦੀ ਗੱਲ ਸਹੀ ਹੈ, ਤੇ ਉਹਨਾਂ ਨੇ ਇਹੀ ਗੱਲਾਂ ਉੱਥੇ ਸਮਝਾਈਆਂ। ਪਰ ਆਪਾਂ ਨੂੰ ਹੁਣ ਆਮ ਬੰਦੇ ਨੂੰ ਗੱਲ ਸਮਝ ਨਹੀਂ ਆਉਂਦੀ। ਉੱਥੇ ਇਹ ਨਹੀਂ ਨਾ ਕਹਿੰਦੇ ਵੀ 2029 ਤੋਂ ਬਾਅਦ ਤੁਹਾਡੇ ਕੋਲ ਇੰਨੀ ਪਾਣੀ ਰਹਿ ਜਾਂਦਾ, ਉਹ ਕਹਿੰਦੇ ਵੀ ਟ੍ਰਾਂਜ਼ੀਸ਼ਨਲ ਵਾਟਰ ਵਿਲ ਮੇ ਗੋ ਅਵੇ ਡਿਪੈਂਡਿੰਗ ਅਪਨ ਦ ਸਿਚੁਏਸ਼ਨ। ਫਿਰ ਇਹਨਾਂ ਨੂੰ ਹੁਣ ਵੀ ਇਹੀ ਹੈ ਵੀ 2029 ਚ ਹੋ ਸਕਦਾ ਵੀ ਜੇ ਮੀਂਹ ਅਗਲੇ 4 ਸਾਲ ਇੰਨਾ ਪਵੇ ਤੇ ਉਹ ਟ੍ਰਾਂਜ਼ੀਸ਼ਨਲ ਵਾਟਰ ਉਹਦੀ ਐਕਸਟੈਂਡ ਕਰ ਦੇਣ, ਪਰ ਜ਼ਿਆਦਾ ਜਿਹੜਾ ਚਾਂਸ ਆ ਉਹ ਇਹੀ ਹੈ ਵੀ 2029 ਚ ਉਹ ਪਾਣੀ 1/3 ਹੀ ਰਹਿ ਜਾਣਾ, ਤੇ ਉਹ 2/3 ਉਹਨਾਂ ਨੇ ਉਦੋਂ ਵੀ ਚੱਕ ਦੇਣਾ ਬੇਸਡ ਔਨ ਜਿਹੜੇ ਆਪਣੇ ਹਿਸਟੋਰੀਕਲ। ਸੋ ਇਹ ਗੱਲਾਂ ਇਕੱਲੇ ਉਸ GSA ਲਈ ਐਪਲੀਕੇਬਲ ਨਹੀਂ ਹੈਗੀਆਂ। ਕਹਿਣ ਦਾ ਮਤਲਬ ਇਹ ਹੈ ਵੀ ਜਿੰਨੀਆਂ ਵੀ ਸੈਨ ਜੋਆਕਿਨ ਵੈਲੀ ਦੇ ਵਿੱਚ ਕ੍ਰਿਟੀਕਲੀ ਓਵਰਡਰਾਫਟ ਬੇਸਨ ਆ, ਉਹ ਸਾਰਿਆਂ ਦੇ ਵਿੱਚ ਇਵੇਂ GSPs ਲਿਖੀਆਂ ਹੋਈਆਂ ਨੇ ਜਿੱਥੇ ਕਿਤੇ ਨਾ ਕਿਤੇ ਟ੍ਰਾਂਜ਼ੀਸ਼ਨਲ ਵਾਟਰ ਕਾਊਂਟ ਹੁੰਦਾ, ਜਿਹੜਾ ਉਹਨਾਂ ਨੇ ਸੂਨਰ ਔਰ ਲੇਟਰ ਖਤਮ ਕਰ ਦਿੱਤਾ। ਅੱਛਾ, ਤੁਸੀਂ ਤਾਂ ਕਹਿ ਰਹੇ ਸੀ ਵੀ 2029 ਬੜਾ ਕ੍ਰਿਟੀਕਲ ਈਅਰ। ਹਾਂ, 2029 ਬਹੁਤ ਕ੍ਰਿਟੀਕਲ ਈਅਰ ਆ, ਕਿਉਂਕਿ ਉਦੋਂ ਤੁਸੀਂ ਦੇਖੋ ਵੀ ਜਿਹੜੀ ਆਪਾਂ ਮਿਲੀਅਨ ਟੂ 1.5 ਮਿਲੀਅਨ ਏਕੜ ਦੀ ਗੱਲ ਕਰਦੇ ਹੁੰਦੇ ਆ, ਉਦੋਂ ਜਾ ਕੇ ਬਸ ਉਹ ਐਗਜ਼ੀਕਿਊਟ ਹੋ ਜਾਊਗਾ ਪੂਰਾ। ਹੁਣ ਜਿਹੜੇ ਬੰਦੇ ਅਲੋਂਗ ਵੀ ਕਰ ਰਹੇ ਆ, ਵਧਾ ਰਹੇ ਆ, ਇੱਧਰੋਂ ਉੱਧਰੋਂ ਕਰ ਲਿਆ, ਇੱਧਰੋਂ ਉੱਧਰੋਂ ਮਤਲਬ ਸਰਵਾਈਵ ਕਰੀ ਜਾਂਦੇ ਆ, ਜਾਂ ਕਿ ਕਈ ਕ੍ਰੌਪਸ ਦੇ ਵਿੱਚ ਹਜੇ ਵੀ ਪ੍ਰੋਫਿਟ ਕਾਫੀ ਹੈਗਾ ਡੀਸੈਂਟ, ਹਨਾ, ਉਹ ਚੱਲੀ ਜਾਂਦੀਆਂ ਨੇ। 2030 ਚ ਜਾ ਕੇ ਉਹ ਵੀ ਕ੍ਰੌਪਸ ਡੀਸੈਂਟ ਪ੍ਰੋਫਿਟੇਬਲ ਨਹੀਂ ਰਹਿਣੀਆਂ ਹੈਗੀਆਂ ਸਾਰੀ ਖੇਤੀ ਕਰਨ। ਸੋ ਤੁਹਾਡੇ ਕੋਲ ਜਿਹਦਾ ਆਪਾਂ ਅੱਗੇ ਵੀ ਗੱਲ ਕਰਦੇ ਨੇ ਵੀ ਪਲਾਨ ਹੋਣਾ ਚਾਹੀਦਾ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀ ਤੁਹਾਡੇ ਕੋਲ ਅਗਲੇ 5 ਤੋਂ 10 ਸਾਲ ਦਾ ਖੇਤੀ ਦਾ ਪਲਾਨ ਹੋਣਾ ਚਾਹੀਦਾ। ਸੋ ਜਿਹੜਾ ਆਪਣਾ ਇਹ ਗਰੋਅਰ ਸੀਗਾ ਉਹਦੇ ਲਈ ਮੈਂ ਉਹਦਾ ਪਲਾਨ ਹੀ ਬਣਾ ਕੇ ਦਿੱਤਾ 2035 ਤੱਕ ਦਾ, ਤੇ ਉਹਦੇ 'ਚ ਫਿਰ ਉਹ ਸਾਰੀਆਂ ਚੀਜ਼ਾਂ ਪਲੀਆਂ। ਫਿਰ ਉਹਦੇ ਵਿੱਚ ਕੀ ਪਲਾਨ ਦੇ ਵਿੱਚ ਕੀ ਡਿਸਕਸ਼ਨ ਹੋਈ ਜਦੋਂ ਟ੍ਰਾਂਜ਼ੀਸ਼ਨਲ ਪਾਣੀ ਚਲੇ ਜਾਣਾ ਆ, ਉਹਦੇ ਹਿਸਾਬ ਦੇ ਨਾਲ ਫਿਰ ਕੀ ਸੋਚਿਆ? ਜੇ 100 ਚੋਂ 35 ਤੇ 35 ਚੋਂ 13 ਰਹਿ ਗਏ, ਤੇ ਫਿਰ ਉਹ 13 ਦੇ ਵਿੱਚ ਕੀ ਕਰਨਾ ਹੈ? ਦੇਖੋ, ਇੱਕ ਤਾਂ ਹੁੰਦਾ ਵੀ ਹਜੇ ਉਹ ਹੁਣ ਜਿਹੜੀ ਜ਼ਮੀਨ ਲੈ ਰਿਹਾ ਉਹ ਬਹੁਤ ਸਸਤੀ ਲੈ ਰਿਹਾ ਸੀ, ਠੀਕ ਹੈ। ਸੋ ਉਹਦੀ ਜਿਹੜੀ ਪੈਸੇ ਦੀ ਸਾਰੀ ਰਿਕਵਰੀ ਆ ਉਹ ਪਿਛਲੇ 2029 ਤੱਕ ਵੀ ਕਿੰਨੀ ਪੈਸੇ ਦੀ ਰਿਕਵਰੀ 2029 ਤੱਕ ਹੋ ਸਕਦੀ, ਆਪਾਂ ਉਨਾ ਹੀ ਉਹਨੂੰ ਪ੍ਰਾਈਸ ਦੱਸਿਆ ਵੀ ਇੰਨੀ ਪ੍ਰਾਈਸ ਤੇ ਲਓ।
ਠੀਕ ਹੈ, ਅੱਛਾ। ਠੀਕ ਹੈ। ਸੋ ਵੀ ਸ਼ਾਰਟ ਟਰਮ ਡੀਲ ਬਣਾਉਣੀ ਆ ਤੇ ਇਦਾਂ ਬਣਾਓ। ਹਾਂ, ਸ਼ਾਰਟ ਟਰਮ ਵਿਜ਼ਨ ਇਹ ਆ ਵੀ ਆਪਣਾ ਜਿਹੜਾ ਪੈਸਾ ਤੇ ਮੋਸਟਲੀ ਅੱਧੋਂ ਜ਼ਿਆਦਾ 50% ਬੈਂਕ ਦਾ ਪੈਸਾ ਵੀ 2029 ਤੱਕ ਰਿਕਵਰ ਹੋ ਜਾਵੇ। ROI ਆ ਜਾਵੇ, ਰਿਟਰਨ ਕੁਛ ਹੋ ਜਾਵੇ ਇਨਵੈਸਟਮੈਂਟ ਤੇ। ਠੀਕ ਹੈ ਜੀ। ਫਿਰ 2029 ਤੋਂ ਬਾਅਦ ਤਾਂ ਆਲਮੋਸਟ ਆਪਾਂ ਫ੍ਰੀ ਵਾਂਗੂ ਚੱਲਾਂਗੇ ਤੇ ਸਾਰੀ ਲਾਇਬਿਲਿਟੀ ਬੈਂਕ ਦੀ ਰਹਿ ਜਾਣੀ ਹੈ। ਹੂੰ। ਜੇ ਬਾਈ ਚਾਂਸ ਕਿਤੇ ਇਹੋ ਜਿਹੀ ਸਿਚੁਏਸ਼ਨ ਬਣਦੀ ਹੈ ਵੀ ਜਿੱਥੇ ਉਹ ਕਹਿੰਦੇ ਤੁਸੀਂ ਕਰਨੀ ਨਹੀਂ ਤਾਂ ਫਿਰ ਬੈਂਕ ਆਪੇ ਚੱਲੂਗੀ। ਹੂੰ। ਬੈਂਕ ਠੀਕ ਹੈ। ਕਿੱਦਾਂ ਚੱਲੂਗੀ ਇਹਦੇ ਵਿੱਚ? ਕਿਉਂਕਿ ਜਦੋਂ ਹੁਣ ਆਪਾਂ ਜੇ ਮੰਨ ਲਓ ਵੀ ਉਹਦੇ ਵਿੱਚ ਅਜ਼ਿਊਮ ਹੁਣ ਆਪਾਂ ਨੰਬਰ ਅਜ਼ਿਊਮ ਕਰ ਰਹੇ ਹਾਂ ਵੀ $2 ਮਿਲੀਅਨ ਦੀ ਪ੍ਰਾਪਰਟੀ ਆ, ਹਨਾ। $1 ਮਿਲੀਅਨ ਬੈਂਕ ਨੇ ਲਿਆ, ਉਹ ਕਹਿੰਦੇ ਜੀ 50% ਲੈਣਾ ਬੈਂਕ ਨੇ। ਹੂੰ। $50 ਮਿਲੀਅਨ ਪਾ ਕੇ ਲੈ ਲਿਆ ਆਪਾਂ। ਜੇ $1 ਮਿਲੀਅਨ ਆਪਾਂ ਆਪਦਾ 2029 ਤੱਕ ਰਿਕਵਰ ਕਰ ਲੈਂਦੇ ਹਾਂ, ਫਿਰ ਆਪਣੀ ਕੋਈ ਪਰਸਨਲ ਮਨੀ ਨਹੀਂ ਉੱਥੇ ਡੀਲ 'ਚ ਲੱਗੀ। ਹੂੰ। ਹੁਣ ਬੈਂਕ ਦੇ ਪੈਸੇ ਰਹਿੰਦੇ ਆ ਜਾਂ ਜਿਹੜੀ ਆਪਾਂ ਰੈਗੂਲਰ ਮਾਰਗੇਜ ਦੇਈ ਜਾਂਦੇ ਆ, ਉਹਦਾ ਪਲਾਨ ਹੀ ਐਵੇਂ ਬਣਾ ਕੇ ਦਿੱਤਾ ਸੀ। ਫਿਰ ਉਹਨੂੰ ਕਿਹਾ ਸੀ ਵੀ 2029 ਤੋਂ ਬਾਅਦ 'ਚ ਜਿਹੜਾ ਪਾਣੀ ਆ ਬਾਏ ਕਰਨ ਦਾ, ਉਹਦਾ ਰੇਟ ਇੰਨਾ ਹੋ ਜਾਣਾ ਕ੍ਰੈਡਿਟ ਟ੍ਰਾਂਸਫਰ ਦਾ। ਹੂੰ। ਅੱਜ $392 ਨੂੰ ਏਕੜ ਫੁੱਟ ਮਿਲ ਰਿਹਾ ਤੇ ਉਦੋਂ ਨੂੰ ਇਹ ਦੁੱਗਣਾ ਤਿੱਗਣਾ ਹੋ ਜਾਣਾ, 1000 ਤੋਂ ਉੱਪਰ ਹੋ ਜਾਊਗਾ। 1000 ਕੈਲਕੂਲੇਸ਼ਨ ਚਲਾਇਆ ਸੀ ਵੀ $1000 ਏਕੜ ਫੁੱਟ ਦਾ ਹੋਊਗਾ ਤੇ ਵੀ ਇੰਨਾ ਕੁ ਤੂੰ ਪਾਣੀ ਬਾਏ ਕਰਕੇ 50% ਲੈਂਡ ਤੇ ਤੂੰ ਫਿਰ ਵੀ ਖੇਤੀ ਕਰ ਸਕਦਾ। ਠੀਕ ਆ, ਉਹਦਾ ਪਲਾਨ ਇਹ ਬਣਾਇਆ ਸੀ। ਦੂਜੀ ਆਪਸ਼ਨ ਨਾਲੇ ਉਹਨੂੰ ਉਹ ਦਿੱਤੀ ਸੀਗੀ ਵੀ 2029 ਦੇ ਵਿੱਚ ਫਾਇਰ ਸੇਲ ਹੋ, ਕਿਉਂਕਿ ਜਦੋਂ ਇੰਨਾ ਮਾੜਾ ਹਾਲ ਹੋ ਗਿਆ ਤੇ ਫਿਰ ਜਿਹੜੀ ਅੱਜ ਲੈਂਡ ਉੱਥੇ 8-9 ਹਜ਼ਾਰ ਨੂੰ ਏਕੜ ਵਿਕ ਰਹੀ ਆ, ਉਦੋਂ ਨੂੰ ਉਹ 2000-3000 ਨੂੰ ਆ ਜਾਣੀ। ਉਦੋਂ ਉਹ ਲੈਂਡ ਹੋਰ ਬਾਏ ਕਰ ਸਕਦਾ ਆਪਦੇ ਆਲੇ ਦੁਆਲੇ ਤੇ ਉਹਦੇ ਵਾਟਰ ਕ੍ਰੈਡਿਟ ਇੱਥੇ ਯੂਜ਼ ਕਰ ਸਕਦਾ। ਰਾਦਰ ਕਿ $1000 ਏਕੜ ਫੁੱਟ ਨੂੰ ਪਾਣੀ ਖਰੀਦੇ ਹਰੇਕ ਸਾਲ, ਉਹ ਫਿਰ ਉਹ ਵਨ ਟਾਈਮ ਇਨਵੈਸਟਮੈਂਟ ਕਰ ਸਕਦਾ ਵੀ ਮੈਂ ਕਿਤੇ 50 ਏਕੜ ਹੋਰ ਲੈ ਲੈਣਾ, ਉਹ 50 ਦਾ ਮੈਨੂੰ ਜਿੰਨਾ 15-20 ਏਕੜ ਫੁੱਟ ਪਾਣੀ ਮਿਲੂਗਾ ਉਹ ਮੈਂ ਇੱਧਰ ਯੂਜ਼ ਕਰ ਲੈਣਾ, ਕਿਉਂਕਿ ਤੁਸੀਂ ਸੇਮ ਬੇਸਿਨ 'ਚ, ਹਨਾ। ਸੋ ਇਹ ਚੀਜ਼ਾਂ ਨੂੰ ਮਤਲਬ ਆਪਾਂ ਨੂੰ ਹੁਣ ਕ੍ਰੀਏਟਿਵ ਹੋਣ ਦੀ ਲੋੜ ਆ। ਆਪਾਂ ਹੁਣ ਸਿੱਧਾ ਖੇਤੀ ਕਰਨ ਵਾਲਾ ਜਿਹੜਾ ਕੰਮ ਆ ਉਹ ਬਹੁਤ ਹੀ ਹਾਰਡ ਆ, ਖਾਸ ਕਰਕੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਪਾਣੀ ਦਾ ਇਸ਼ੂ। ਅੱਛਾ ਅਰਸ਼ਦੀਪ ਸਿੰਘ, ਹੁਣ ਜਿੱਦਾਂ ਤੁਸੀਂ ਕਿਹਾ ਵੀ ਚਲੋ ਮੈਂ ਥੋੜੀ ਜਿਹੀ ਗੱਲ ਤੇ ਫਿਰ ਪਿੱਛੇ ਨੂੰ ਆਉਂਦਾ ਵੀ ਅੱਧੋ ਵੱਧ ਮੰਨ ਲਓ ਵੀ ਅੱਧਾ ਬੈਂਕ ਦਾ ਆ ਤੇ ਫਿਰ ਉਹ ਤੁਹਾਡੇ ਤੇ ਹੀ ਆ, ਭਾਰ ਤਾਂ ਕਰਜ਼ਾ ਤੇ ਤੁਹਾਡੇ ਨਾਂ ਤੇ ਹੀ ਆ। ਉਹ ਤੋਂ ਬੰਦਾ ਕਿੱਦਾਂ ਬਚਦਾ ਆ? ਹੁਣ ਬੰਦੇ ਦੇ ਮਨ ਦੇ ਵਿੱਚ ਇਹ ਵੀ ਆ ਨਾ ਵੀ ਮੇਰਾ ਕ੍ਰੈਡਿਟ ਵੀ ਖਰਾਬ ਹੋਊ, ਮੇਰਾ ਹੋਰ ਵੀ ਸਾਰਾ ਕੁਝ ਜਾਊ, ਜਿਹੜੀ ਜ਼ਮੀਨ ਆ ਉਹ ਵੀ ਪੱਲਿਓਂ ਜਿਹੜੇ ਮਿਲੀਅਨ ਲਾਏ ਚਲੋ ਰਿਕਵਰ ਤਾਂ ਹੋ ਗਏ ਪਰ ਉਹ ਚਲੇ ਜਾਣੇ ਆ ਨਾ ਫਿਰ ਜੇ ਉਹ ਨਾ ਸੈੱਟ ਰਿਹਾ ਕੰਮ ਤਾਂ। ਨਹੀਂ, ਫਿਰ ਆਪਾਂ ਜਿਹੜਾ ਉਹ ਵੀ ਨਾ ਆਪਾਂ ਇਹ ਨਹੀਂ ਮੰਨ ਕੇ ਚੱਲੇ ਸੀ ਵੀ ਉਹਦੀ ਬੈਂਕਰਪਸੀ ਹੋ ਜਾਣੀ ਆ। 50% ਲੈਂਡ ਨਾਲ ਖੇਤੀ ਕਰਕੇ ਉਹਨੂੰ ਫਿਰ ਵੀ ਸਾਲ ਦੇ ਪੈਸੇ ਬਚਣੇ। ਅੱਛਾ। ਆਪਾਂ ਤਾਂ ਵਰਸਟ ਕੇਸ ਮੰਨਦੇ ਵੀ ਸਾਰਾ ਰਿਸਕ ਫਿਰ ਬੈਂਕ ਦਾ ਰਹਿ ਜਾਂਦਾ। ਬਾਈ ਚਾਂਸ ਉਹਨਾਂ ਨੂੰ ਕਹਿ ਦੇਣ ਵੀ ਤੁਹਾਡੇ ਕੋਲ ਪਾਣੀ ਯਾਰ ਜਮਾ ਹੀ ਘੱਟ ਆ ਜੀ ਤਾਂ 3 ਇੰਚ ਹੀ ਦੇਣਾ, ਫਿਰ ਰਿਸਕ ਇੰਡੀਵਿਜੂਅਲ ਦਾ ਨਹੀਂ ਰਹਿੰਦਾ, ਰਿਸਕ ਬੈਂਕ ਦਾ ਰਹਿ ਗਿਆ। ਪਲੱਸ ਇੱਕ ਨਵੀਂ ਐਂਟਿਟੀ ਬਣਾ ਕੇ ਉਹਦੇ ਨਾਂ ਤੇ ਲਈ ਆ, ਦੂਜੀਆਂ ਨਾਲ ਆਪਾਂ ਕੰਬਾਈਨ ਨਹੀਂ ਕੀਤਾ ਗਾ। ਸੋ ਸਾਰਾ ਕੁਛ ਹੀ ਮਤਲਬ ਸਟਰਕਚਰ ਹੀ ਉਵੇਂ ਕੀਤਾ ਸੀਗਾ ਉਹਦਾ। ਉਹਨੇ ਜਿੰਨੀ ਕਿ ਮੈਂ ਆਪਾਂ ਬਾਕੀ ਕਰਨਾ ਤਾਂ ਚਲੋ ਅਗਲੇ ਨੇ ਆਪਦੀ, ਆਪਾਂ ਤਾਂ ਸਲਾਹ ਦੇਣੀ ਹੁੰਦੀ ਹੈ ਵੀ ਐਂ ਕਰ ਸਕਦੇ ਤੁਸੀਂ, ਤੇ ਉਹਦਾ ਫਿਰ ਪਹਿਲਾਂ ਹੀ ਪਲਾਨ ਉਵੇਂ ਲਿਖੋ ਜਾਂ ਤੁਹਾਡੀ ਜਿਹੜੀ ਆਲਰੇਡੀ ਐਗਜ਼ਿਸਟਿੰਗ ਜ਼ਮੀਨ ਹੈ ਜੇ ਉੱਥੇ ਉਹਨਾਂ ਦੇ ਪਲਾਨ ਆਈ ਲਿਖਣੇ ਪੈਣੇ ਨੇ। ਆਪਾਂ 2029 'ਚ ਆਈ ਨਹੀਂ ਜਾ ਸਕਦੇ ਜਿਵੇਂ ਹੁਣ ਆਪਾਂ ਵੀ ਕਹਿੰਦੇ ਵੀ ਚੱਲ ਰੱਬ ਵਾਸਤੇ ਚੱਲੀ ਜਾਊਗਾ ਕੋਈ ਨਹੀਂ। ਜਦੋਂ ਉਹਨਾਂ ਨੇ ਟ੍ਰਾਂਜੀਸ਼ਨਲ ਆਰਡਰ ਖਤਮ ਹੋਏ ਸਾਰੇ ਕਿਤੇ ਹੋਣਾ, ਮੰਡੇਰੀ ਵਾਲੇ ਪਾਸੇ ਵੀ ਹੋਊਗਾ, ਜਿੰਨੇ ਵੀ ਸਾਰੇ ਟ੍ਰਾਂਜੀਸ਼ਨਲ ਆਰਡਰ 2029-30 ਦੇ ਵਿੱਚ ਸੀਜ਼ਨ ਵਾਲੇ 'ਚ ਉਦੋਂ ਖਤਮ ਕਰ ਦੇਣੇ। ਠੀਕ ਹੈ, ਤੇ ਤੁਸੀਂ GSA ਨਾਲ ਮੀਟਿੰਗ ਕਰੋ, ਸਪੈਸ਼ਲੀ ਉਹਦੇ GSA ਨਾਲ ਮੀਟਿੰਗ ਸੱਦੀ, ਅਸੀਂ ਉੱਥੇ ਮੀਟਿੰਗ ਗਏ, ਉਹਨਾਂ ਨਾਲ 2 ਘੰਟੇ ਲੱਗੇ। ਦੇਖੋ ਕੋਈ ਵੀ GSA ਐ ਨਹੀਂ ਕਹਿੰਦਾ ਕਿ ਨਹੀਂ ਅਸੀਂ ਦੱਸਣਾ, ਉਹ ਕਹਿੰਦੇ ਜੀ ਆਓ ਤੁਹਾਨੂੰ ਰਿਐਲਿਟੀ ਦੱਸ ਦਿੰਦੇ ਆ, ਇੱਛਾ ਤੁਹਾਡੀ ਹੈ ਤੁਸੀਂ ਕੀ ਕਰਨਾ, ਹਨਾ। ਪਰ ਇਹ ਤਾਂ ਫਿਰ ਇਦਾਂ ਦੇ ਪੈਂਫਲੇਟ ਤਾਂ ਚਾਹੀਦੇ ਇਹ ਸੀਗੇ ਵੀ 29 ਤੱਕ ਤੁਹਾਡਾ ਪਾਣੀ ਹੋ ਜਾਊਗਾ 1/3। ਇਦਾਂ ਦੀ ਚੀਜ਼ ਤਾਂ ਫਿਰ ਵਿੱਚ ਹੋਣੀ ਚਾਹੀਦੀ ਸੀ ਤਾਂ ਜੋ ਬੰਦਾ ਉਸ ਹਿਸਾਬ ਦੇ ਨਾਲ ਫੈਸਲੇ ਲੈਂਦਾ, ਚਾਹੇ ਅਰਸ਼ਦੀਪ ਸਿੰਘ ਜਿਨ੍ਹਾਂ ਦੀ ਚੱਲ ਰਹੀ ਖੇਤੀ ਉਹ ਤੇ ਚਾਹੇ ਜਿਨ੍ਹਾਂ ਨੇ ਨਵੇਂ ਪੱਧਰ ਦੇ ਉੱਤੇ ਕਰਨਾ ਹੈ ਐਡ, ਜਿਹੜਾ ਉਹਨਾਂ ਨੇ ਕਰਨਾ ਹੈ ਇਨਵੈਸਟ ਕਰਨੀ ਹੈ ਜਾਂ ਉਹ ਸਾਰਿਆਂ ਦੇ ਲਈ। ਸੋ ਇੱਕ ਕਾਫੀ ਇੱਕ ਕਹਿ ਸਕਦੇ ਹਾਂ ਵੀ ਫਿਰ ਜੜੋਂ ਹਿਲਾਉਣ ਵਾਲੀ ਗੱਲ ਹੋ ਜਾਂਦੀ, ਜਿੱਦਾਂ ਬਦਾਮ ਝਾੜੀ ਦੇ ਬੰਦਾ ਝੜ ਜੂਗੇ ਤਾਂ। ਹਾਂਜੀ, ਨਹੀਂ ਆਪਾਂ ਨੂੰ ਕਈ ਵਾਰ ਜਿਹੜੀ ਚੀਜ਼ ਜਿੱਥੇ ਆਪਾਂ ਬੈਠੇ ਹੁੰਦੇ ਆਪਾਂ ਨੂੰ ਲੱਗਦਾ ਹੁੰਦਾ ਵੀ ਕੋਈ ਇਸ਼ੂ ਨਹੀਂ ਹੈਗਾ, ਹਨਾ, ਵੀ ਠੀਕ ਆ। ਆਪਾਂ ਨੂੰ ਜੇ ਹੁਣ ਆਪਾਂ ਮਗਲੇ ਜਿਵੇਂ ਆਪਾਂ ਹੁਣ ਪਹਿਲਾਂ ਵੀ ਪ੍ਰੋਗਰਾਮ 'ਚ ਕੀਤਾ ਸੀ ਗੱਲ, ਜੇ ਆਪਾਂ ਪਿਛਲੇ 5-7 ਸਾਲ ਦੇ ਝਾਤੀ ਮਾਰ ਲਈਏ, ਹਨਾ, ਤੇ 2018 ਤੋਂ ਲੈ ਕੇ 2023-24 ਤੱਕ ਦਾ ਡੇਟਾ ਅਵੇਲੇਬਲ ਹੈਗਾ ਹੁਣ ਜਿਹੜਾ ਰੀਅਲ ਸਟੇਟ 'ਚ ਜਾਣੀ ਕਿ ਅਸੀਂ ਦੇਖਦੇ ਹਾਂ ਨਾ, ਜਾਂ ਜਿਹੜਾ ਮੈਂ ਹੁਣ ਕੋਸ਼ਿਸ਼ ਕੀਤੀ ਪਿਛਲੇ
ਮਹੀਨਿਆਂ ਦੇ ਵਿੱਚ ਦੇਖਾਂ ਵੀ ਐਗ ਕਿੱਧਰ ਨੂੰ ਜਾ ਰਹੀ ਹੈ ਬਾਈ ਡੇਟਾ ਨੰਬਰ, ਕਿਉਂਕਿ ਹੁਣ ਕੁਛ ਕੁ ਚਲੋ ਆਇਆ ਵੀ ਡੇਟਾ ਦੇ ਐਕਸੈਸ ਵੀ ਆ ਗਿਆ MLS ਵਗੈਰਾ ਦਾ, ਪਹਿਲਾਂ ਜਿਹੜਾ ਹੁੰਦਾ ਨਹੀਂ ਸੀ। ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਫਰਕ ਪਿਆ। ਜਿਹੜੀਆਂ ਆਪਣੀਆਂ 4-5 ਹੀ ਵੱਡੀਆਂ ਕ੍ਰਾਪਸ ਨੇ, ਜੇ ਆਪਾਂ ਆਪਣੇ ਔਰਚਰਡ ਦੀ ਗੱਲ ਕਰੀਏ ਜੀ, ਉਹਦੇ ਚ ਸਭ ਤੋਂ ਵੱਡੀ ਕ੍ਰਾਪ ਆਪਾਂ ਦੱਸ ਦਈਏ ਵੀ ਜੇ ਡੇਰੀ ਆ ਉਹਨੂੰ ਕੱਢ ਦੋ ਤੁਸੀਂ ਬਾਹਰ, ਹਨਾ। ਦੂਜੇ ਤੇ ਫਿਰ ਬਦਾਮ ਆ ਜਾਂਦੇ, ਆਲਮੰਡਸ ਆ ਜਾਂਦੇ। ਤੇ 8.5 ਮਿਲੀਅਨ ਏਕੜ ਇਰੀਗੇਟਡ ਲੈਂਡ ਆ, 8 ਤੋਂ 8.5 ਦੇ ਵਿਚਾਲੇ। ਤੇ ਉਹਦੇ ਚ 4.5 ਜਿਹੜੀ ਮਿਲੀਅਨ ਏਕੜ ਆ ਇਰੀਗੇਟਡ ਲੈਂਡ ਉਹ ਸੈਨ ਜੋਆਕਿਨ ਵੈਲੀ ਚ। ਸੋ ਆਪਾਂ 55-60% ਟੋਟਲ ਖੇਤੀ ਇੱਥੇ ਹੀ ਕਰਦੇ ਹਾਂ, ਆਪਣੀ ਮੰਡੇਰਾ ਚੌਚਲਾ ਤੋਂ ਲੈ ਕੇ ਬੇਸਿਕਲੀ ਗ੍ਰੇਪ ਪੁਆਇੰਟ ਤੱਕ, ਇੱਥੇ ਹੀ ਸਾਰਿਆਂ ਨਾਲੋਂ ਜ਼ਿਆਦਾ ਪਾਣੀ ਦਾ ਇਸ਼ੂ ਆ। ਇਦਾਂ ਹੀ ਠੀਕ ਹੈ ਜੀ। ਇੱਥੇ ਹੀ ਜਿਹੜੀਆਂ ਵੱਡੀਆਂ ਕ੍ਰਾਪਸ ਨੇ ਕੈਲੀਫੋਰਨੀਆ ਦੀਆਂ, ਉਹ ਅਬੰਡੈਂਸ ਨੇ, ਚਾਹੇ ਉਹ ਬਦਾਮ ਨੇ, ਪਿਸਤਾਸ਼ੀਓ ਆ, ਸਿਟਰਸ ਆ। ਜਿਹੜੀਆਂ ਪੰਜਾਂ ਚੋਂ 3 ਵੱਡੀਆਂ ਕ੍ਰਾਪਸ ਨੇ ਉਹ ਇਸ ਏਰੀਏ ਚੋਂ ਹੀ ਨਿਕਲਦੀਆਂ। ਚੌਥੀ ਗ੍ਰੇਪਸ ਆ, 4 ਨੇ ਪੰਜਾਂ ਚੋਂ, ਹਨਾ। ਤੇ ਉਹ ਇਸ ਕਰਕੇ ਫਿਰ ਸਾਡੇ ਤੇ ਜਿਹੜਾ ਇੰਪੈਕਟ ਆਉਣਾ ਉਹ ਬਹੁਤ ਆਉਣਾ। ਜਿਹੜੀ ਦੂਜੀ ਖੇਤੀ ਨੂੰ ਵੀ ਇਹਨੂੰ ਇੰਪੈਕਟ ਕਰੂਗਾ। ਜਦੋਂ ਆਪਾਂ ਡੇਟਾ ਦੇਖਣ ਲੱਗਦੇ ਨਾ ਤਾਂ ਕਾਫੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਵੀ ਕਿੰਨੀ ਕੁ ਵੈਲੀ ਦੇ ਵਿੱਚ, ਜਿਵੇਂ ਸੇਲ ਹੀ ਦੇਖ ਲਈ ਆਪਾਂ, ਪਿਛਲੇ ਮੰਨ ਲਓ 5-6 ਸਾਲਾਂ ਦੀ ਸੇਲਸ ਦਾ ਡੇਟਾ ਦੇਖਦੇ ਹਾਂ ਵੀ ਆਪਾਂ ਜਿਹੜੀ ਇਰੀਗੇਟਡ ਲੈਂਡ ਔਰਚਰਡ ਸੈਟਅਪ 'ਚ ਸੇਲ ਹੋਈ ਆ ਵੀ ਕਿਵੇਂ ਲੱਗਦੀ ਆ ਉਹ, ਹਨਾ, ਦੇਖਣ ਨੂੰ। ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਟ੍ਰਾਂਜੈਕਸ਼ਨ ਹੋਈ ਆ ਉਹ ਆਲਮੰਡਸ ਦੀ ਹੋਈ। ਠੀਕ ਹੈ। ਸਭ ਤੋਂ ਜ਼ਿਆਦਾ ਜਿਹੜਾ ਆਲਮੰਡ ਜਿਹੜੇ ਖੇਤ ਨੇ ਉਹ ਟ੍ਰਾਂਸਫਰ ਹੋਏ ਨੇ 2018 ਤੋਂ ਲੈ ਕੇ 2021 ਤੱਕ ਹਾਈ ਪ੍ਰਾਈਸ। ਟ੍ਰਾਂਸਫਰ ਤੋਂ ਭਾਵ ਵੀ ਮਤਲਬ ਇੱਕ ਹੱਥ ਤੋਂ ਦੂਜੇ ਹੱਥ ਗਏ ਨੇ। ਹਾਂ, ਇੱਕ ਹੱਥ ਤੋਂ ਦੂਜੇ ਹੱਥ ਵਿਕੀ ਆ ਜਿਹੜੀ ਔਰਚਰਡ। ਠੀਕ ਹੈ ਨਾ। 2018 ਤੋਂ ਲੈ ਕੇ 2021 ਤੱਕ ਐਟ ਵੈਰੀ ਹਾਈ ਪ੍ਰਾਈਸ, ਹੈਨਾ। ਤੇ 2022 ਤੋਂ ਲੈ ਕੇ 2024 ਤੱਕ ਡਿਪੈਂਡ ਅਪਨ ਕਿ ਵੀ ਕਿੱਥੇ ਸੇਲ ਕਰਦੇ ਆ, ਫਿਰ ਇਹ ਵੇਰੀਏਬਿਲਿਟੀ ਆ ਜਾਂਦੀ ਹੈ। ਜੇ ਆਪਾਂ ਟੋਟਲ ਵੀ ਇਕੱਲੀ ਆਲਮੰਡ ਦੀ ਗੱਲ ਕਰੀਏ ਨਾ ਤਾਂ ਹਰੇਕ ਸਾਲ 10 ਤੋਂ 12,000 ਏਕੜ ਟ੍ਰਾਂਸਫਰ ਹੋ ਰਿਹਾ ਸੀਗਾ ਹੈਂਡ ਇਹਨਾਂ ਸਾਲਾਂ ਵਿੱਚ। ਬਹੁਤ ਜ਼ਿਆਦਾ ਹੈ। ਇੰਨੀ ਮਤਲਬ ਅੱਗ ਹੀ ਲੱਗੀ ਜਿਹਨੂੰ ਕਹਿ ਦਿੰਦੇ ਆ ਵੀ ਪ੍ਰਾਈਸਾਂ ਨੂੰ। ਪਹਿਲਾਂ 3 ਸਾਲਾਂ 'ਚ 4 'ਚ ਇਹ ਅੱਗ ਲੱਗੀ ਸੀ, ਪੈਸੇ ਸਾਰੇ ਆਲਮੰਡ ਇੰਡਸਟਰੀ 'ਚ, ਸੋ ਹਰੇਕ ਬੰਦਾ ਬਾਏ ਕਰਨ ਦੀ ਕੋਸ਼ਿਸ਼ ਕਰਦਾ ਸੀ। ਫੇਰ ਕੰਡੀਸ਼ਨ ਇਹ ਆ ਗਈ ਵੀ ਪੈਸੇ ਨਹੀਂ ਰਹੇ ਤੇ ਕਮੋਡਿਟੀ ਪ੍ਰਾਈਸ ਵੀ ਘਟ ਗਿਆ, ਕੋਵਿਡ ਆ ਗਿਆ, ਹਨਾ। ਤੇ ਫੇਰ ਆ ਗਿਆ ਪਾਣੀ ਦੇ ਇਸ਼ੂ ਵੀ ਸ਼ੁਰੂ ਹੋ ਗਏ, ਕਿਉਂਕਿ ਸਿਗਮਾ ਦੇ ਬਿੱਲ 2021-22 'ਚ ਪਹਿਲੀ ਵਾਰ ਆਏ ਨੇ, ਸਾਰਿਆਂ ਨੂੰ ਪਤਾ ਕੀ। ਫੇਰ ਇੱਕੋ ਦਮ ਵੀ ਪਾਣੀ ਜਿੱਥੇ ਹੈ ਨੀ ਗਾ ਜਿਹੜੇ ਡਿਸਟ੍ਰਿਕਟ ਦੇ ਵਿੱਚ, ਉਹ ਜਮਾ ਹੀ ਨੋਜ਼ ਡਾਈਵ ਹੋ ਗਿਆ। ਫਿਰ ਉਹ ਵਿਕਣ ਲੱਗ ਗਈ ਛੇਤੀ ਤੋਂ ਛੇਤੀ, ਹਨਾ। ਸੋ ਬਹੁਤ ਵੱਡਾ ਹੈਗਾ ਨੰਬਰ ਹੈ ਜੇ ਆਪਾਂ ਓਵਰਆਲ ਗੱਲ ਕਰੀਏ ਜਿਹੜੀ ਆਲਮੰਡ ਇੰਡਸਟਰੀ ਦਾ ਹੀ ਆ ਇਕੱਲਾ ਜੇ ਦੇਖੀਏ। ਤੇ ਆਲਮੋਸਟ ਇਹ ਮੈਨੂੰ ਲੱਗਦਾ, ਜੇ ਆਈ ਰਿਮੈਂਬਰ ਕਰੈਕਟਲੀ, 1.3 ਬਿਲੀਅਨ ਡਾਲਰ ਦੀ ਸੇਲਸ ਹੋਈ ਸੀਗੀ ਇਕੱਲੀ ਆਲਮੰਡ ਦੇ ਵਿੱਚ ਇਹਨਾਂ 4 ਸਾਲਾਂ 'ਚ, ਜਿੰਨਾ ਮਾਰਕੀਟ ਇੱਕ ਤੋਂ ਦੂਜੇ ਪਾਸੇ ਟ੍ਰਾਂਸਫਰ ਹੋਇਆ ਜਿਹੜੀ ਆਪਣੇ ਇਕੱਲੇ ਆਲਮੰਡ, ਹਨਾ। ਸੋ ਉਸ ਹਿਸਾਬ ਨਾਲ ਦੇਖਿਆ ਜਾਵੇ ਕਾਫੀ ਵੱਡਾ ਨੰਬਰ ਆ ਤੇ ਆਪਾਂ ਉਹ ਰਿਅਲਾਈਜ਼ ਨਹੀਂ ਕਰਦੇ ਚੀਜ਼ਾਂ। ਆਲਮੋਸਟ ਆਹ ਨੰਬਰ ਹੁਣ ਮੇਰੇ ਲਿਖਿਆ, ਸੌਰੀ ਮੈਂ ਤੁਹਾਨੂੰ ਐਗਜ਼ੈਕਟਲੀ ਦੱਸ ਦਿੰਦਾ ਜੀ। ਆਲਮੋਸਟ $1 ਬਿਲੀਅਨ ਇੱਕ ਸਾਲ ਦੀ ਐਵਰੇਜ ਆ ਰਹੀ ਸੀ ਉਹਨਾਂ 3-4 ਸਾਲਾਂ 'ਚ ਜਿਹੜਾ ਟ੍ਰਾਂਸਫਰ ਹੋ ਰਿਹਾ ਸੀ। ਹਨਾ 2023 'ਚ ਉਹ ਘਟ ਗਈ, ਫਿਰ ਉਹ ਘਟਣੀ 20% ਡਿਕਲਾਈਨ ਆਇਆ, ਹਨਾ। ਨਾਟ ਨੰਬਰ ਆਫ ਏਕਰੇਜ ਬਾਈ ਡਾਲਰ ਵੈਲਿਊ, ਕਿਉਂਕਿ ਵੈਲਿਊ ਘਟ ਗਈ। ਕਈ ਇਹੋ ਜਿਹੇ ਡਿਸਟ੍ਰਿਕਟ ਵੀ ਦੇਖੇ ਨੇ ਜਿੱਥੇ ਪਹਿਲਾਂ ਜਿਹੜਾ ਪ੍ਰਾਈਸ ਸੀਗਾ ਉਹ ਮਤਲਬ 17-18 ਹਜ਼ਾਰ ਨੂੰ ਏਕੜ ਸੀਗਾ, ਹਨਾ, ਤੇ ਉਹ ਪਹੁੰਚ ਗਿਆ 40,000 ਨੂੰ ਇਸ ਦੇ 5-7 ਸਾਲਾਂ ਦੇ ਵਿੱਚ। ਜਿੰਨਾ ਚੋਂ ਜਿਵੇਂ ਆਉਂਦੇ ਆ ਆਪਣਾ ਆ ਗਿਆ ਟਰਲਕ ਇਰੀਗੇਸ਼ਨ ਡਿਸਟ੍ਰਿਕਟ, ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ, ਜਾਂ ਪਰਲੇ ਪਾਸੇ ਆਪਣਾ ਮਰਸੈਡ ਇਰੀਗੇਸ਼ਨ ਡਿਸਟ੍ਰਿਕਟ, ਇਹਨਾਂ ਦੇ ਵਿੱਚ ਪਾਣੀ ਦੀ ਅਬੰਡੈਂਸ। ਇੱਥੇ ਸਭ ਤੋਂ ਜ਼ਿਆਦਾ ਰੇਟ ਜ਼ਮੀਨ ਦਾ ਵਧਿਆ। ਹੁਣ ਇਹੀ ਆਪਾਂ ਚਲੇ ਜਾਈਏ ਜਿਹੜੇ ਆਪਣੇ ਵੈਸਟਲੈਂਡ ਵਾਲੇ ਪਾਸੇ ਨੂੰ, ਹਨਾ, ਜਾਂ ਆਪਾਂ ਚਲੇ ਜਾਈਏ ਕਰਨ ਕਾਊਂਟੀ ਵਾਟਰ ਏਜੰਸੀ ਉਧਰਲੇ ਪਾਸੇ ਨੂੰ, ਤੇ ਉੱਥੇ ਜਿਹੜੀ ਜ਼ਮੀਨ ਦਾ 25,000 ਨੂੰ ਰੇਟ ਸੀਗਾ, ਉਹ ਸਾਰੀਆਂ ਇਹੋ ਜਿਹੇ ਏਰੀਏ ਵੀ ਹੈ ਜਿੱਥੇ 10,000 ਤੋਂ ਥੱਲੇ ਆ ਗਿਆ ਰੇਟ, ਡਿਪੈਂਡਿੰਗ ਅਪਨ ਤੁਹਾਡੇ ਕੋਲ ਪਾਣੀ ਹੈ ਕਿ ਨਹੀਂ। ਸੋ ਜਿਹੜਾ ਇਹ ਨੰਬਰਾਂ ਦੇ ਦੇਖੋ ਆਪਾਂ ਨੂੰ ਕੁਝ ਚੇਂਜ ਤਾਂ ਕਰਨਾ ਨਹੀਂ, ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ, ਹਨਾ। ਪਰ ਇਹਦੇ ਤੋਂ ਕੱਲੇ ਆਲਮੰਡ ਦੀ ਗੱਲ ਕਰਦੇ ਹਾਂ ਜੇ ਆਪਾਂ,
ਇਹ ਦੇਖੋ ਚਾਹੇ ਜਿਹੜੀ ਮਰਜ਼ੀ ਲੈ ਲਓ ਕ੍ਰੌਪ, ਐਕਸੈਪਟ ਸਿਟਰਸ, ਸਾਰੀਆਂ ਪ੍ਰੋਪਰਟੀਜ਼ ਦੇ ਵਿੱਚ ਡਿਕਲਾਈਨ ਆਇਆ। ਅੱਛਾ, ਠੀਕ ਹੈ, ਸਿਟਰਸ ਹੀ ਇੱਕ ਇਹੋ ਜਿਹੀ ਹੈ ਜਿਹੜੀ ਸਟੇਬਲ ਆ, ਜਾਂ ਉਹ ਵਧੀਆ ਜਾਂ ਉਹ ਸਟੇਬਲ। ਕਿਉਂਕਿ ਜਿੱਥੇ ਇੱਕ ਪ੍ਰਾਈਸ ਵਧੇ ਆ, ਜਿਹੜੇ ਏਰੀਆ 50,000 ਤੋਂ ਵੀ ਏਕੜ ਉੱਪਰ ਚਲਿਆ ਗਿਆ, ਅਲਟਾ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਚ ਸਿਟਰਸ ਦੇ ਫਾਰਮਾਂ ਦਾ। ਪਰ ਇਹੋ ਜਿਹੇ ਵੀ ਏਰੀਏ ਹੈਗੇ ਆ ਜਿੱਥੇ ਜੇ ਟੈਰਾਬੈਲਾ ਚਲੇ ਜਾਂਦੇ ਉਧਰਲੇ ਏਰੀਏ 'ਚ, ਤੇ ਉੱਥੇ 10,000 ਤੋਂ ਘੱਟ ਗਿਆ, ਉੱਥੇ ਸਿਟਰਸ ਤੇ ਵੀ ਇੰਪੈਕਟ ਹੋਇਆ ਪਾਣੀ ਵਾਲਾ। ਪਾਣੀ ਵਾਲਾ ਆਏ ਆ ਵੀ ਸਿਟਰਸ ਦੀ ਜਿਹੜੀ ਕਮੋਡਿਟੀ ਪ੍ਰਾਈਸਿਸ ਨੇ ਇੰਪੈਕਟ ਨਹੀਂ ਕੀਤੇ ਪ੍ਰਾਈਸ। ਇੱਕ ਇਹ ਹੈ ਨਾ ਫਸਲ ਕਿੰਨੇ ਦੀ ਵੇਚਦੀ ਤੁਹਾਡੀ, ਉਹ ਬਾਕੀ ਕ੍ਰੌਪਸ ਵਿੱਚ ਉਹ ਵੀ ਇੱਕ ਐਕਸਟਰਨਲ ਫੈਕਟਰ ਆ ਗਿਆ। ਸੋ ਇਹਨੇ ਕਾਫੀ ਜ਼ਿਆਦਾ ਚੀਜ਼ਾਂ ਬਦਲਤੀਆਂ ਪਿਛਲੇ 5-7 ਸਾਲਾਂ 'ਚ। ਠੀਕ ਹੈ ਨਾ, ਤੇ ਉਹੀ ਜਦੋਂ ਵੀ ਆਪਾਂ ਕੋਈ ਵੀ ਮੈਪ ਦੇਖਦੇ ਆ ਜਾਂ ਵੀ ਕਿੱਥੇ ਪ੍ਰਾਈਸ ਘਟੇ ਆ 15% ਤੱਕ, 15 ਤੋਂ 20% ਤੱਕ ਜਿੰਨੇ ਵੀ ਪ੍ਰਾਈਸ ਡ੍ਰੌਪ ਹੋਏ ਆ, ਉਹ ਸਾਰੀ ਸੈਨ ਜੋਆਕਿਨ ਵੈਲੀ 'ਚ ਹੋਇਆ, ਐਕਸੈਪਟ ਨਾਰਥ ਕਿੰਗਸ ਰਿਵਰ ਨੂੰ ਜਿਹੜਾ ਬੇਸਨ ਆ ਉਹਨੂੰ ਛੱਡ ਕੇ, ਉਹਨੂੰ ਛੱਡ ਕੇ ਸਾਰੇ ਡ੍ਰੌਪ ਹੋਏ। ਜਿੱਥੇ ਪਾਣੀ ਦੀ ਅਬੰਡੈਂਸ ਆ ਉੱਥੇ ਠੀਕ ਆ, ਜਿੱਥੇ ਨਹੀਂ ਆ ਉੱਥੇ ਘਟਿਆ। ਉੱਥੇ ਵੀ ਫਿਰ ਇਹ ਡਿਪੈਂਡ ਕਰਦਾ ਵੀ ਕਿਹੜੀ ਕ੍ਰੌਪ ਕਰਦੇ ਆ। ਜੇ ਤਾਂ ਤੁਸੀਂ ਕ੍ਰੌਪ ਸਿਟਰਸ ਕਰਦੇ ਆ ਵਧੀਆ ਪਾਣੀ ਦੇ ਏਰੀਆ 'ਚ, ਤਾਂ ਉਹਨਾਂ ਦੀ ਕ੍ਰੌਪ ਦਾ ਬਹੁਤ ਰੇਟ ਵਧਿਆ। ਠੀਕ ਆ, ਜਿਹੜਾ ਆਲਮੰਡ ਤੇ ਗ੍ਰੇਪਸ ਦਾ ਉਹਦਾ ਘਟਿਆ। ਪਿਸਤਾਸ਼ੀਓ ਫਿਰ ਵੀ ਸਟੇਬਲ ਰਿਹਾ। ਗੱਲ ਚਲੋ ਜਿਹੜੀ ਕਮੋਡਿਟੀ ਪ੍ਰਾਈਸਿਸ ਆ ਨਾ, ਉਹ ਤਾਂ ਆ ਜਾਂਦੇ ਹੁੰਦੇ, ਉਹ ਤਾਂ ਚੇਂਜ ਹੁੰਦੇ ਰਹਿੰਦੇ ਨੇ ਟਾਈਮ ਨਾਲ, ਕਦੇ ਵੱਧ ਗਏ ਕਦੇ ਘਟ ਗਏ। ਠੀਕ ਹੈ, ਉਹ ਆਪਾਂ ਦੇਖਿਆ ਹੀ ਆ, ਆਲਮੰਡ ਦੀ ਐਤਕੀ ਠੀਕ ਆ, ਪ੍ਰਾਈਸ ਵਧੀਆ ਤਾਂ ਨਹੀਂ ਕਹੋ, ਚਲੋ ਇਜ਼ ਗੁੱਡ ਇਨਫ ਹੈ ਨਾ, ਵੀ ਘਾਟੇ ਵਾਲਾ ਸੌਦਾ ਨਹੀਂ ਹੈਗਾ ਐਤਕੀ। ਤੇ ਬਟ ਪਿਛਲੇ 4-5 ਸਾਲਾਂ 'ਚ ਘਟ ਰਿਹਾ ਕਰਕੇ ਉਹ ਫਿਰ ਉਹ ਏਕਰੇਜ ਵੀ ਘਟੀ, ਉਹਦੇ ਤੇ ਵੀ ਇੰਪੈਕਟ ਹੋਇਆ। ਸੋ ਕਿ ਜਿਹੜੀ ਆਪਾਂ ਗੱਲ ਹੁਣ ਅੱਜ ਦਾ ਆਪਣਾ ਮੈਸੇਜ ਇਹੀ ਆ ਵੀ ਜਿਹੜੀ ਓਵਰਆਲ ਰੀਅਲ ਸਟੇਟ ਦੀ ਸ਼ੇਪ ਆ ਸੈਨ ਜੋਆਕਿਨ ਵੈਲੀ ਦੇ ਵਿੱਚ, ਉਹ ਡਰਾਸਟਿਕਲੀ ਚੇਂਜ ਹੋਈ ਆ ਪਿਛਲੇ 5-7 ਸਾਲਾਂ 'ਚ। ਤੇ 2029 ਦੇ ਵਿੱਚ ਅੱਗੇ ਇੱਕ ਅਗਲਾ ਵੱਡਾ ਟਰਨ ਆਉਣਾ ਜਿੱਥੇ ਹੋਰ ਵੀ ਐਕਸਪੋਨੈਂਸ਼ੀਅਲੀ ਇਹਨੇ ਚੇਂਜ ਹੋਣਾ। ਹੁਣ ਤੋਂ 2029 ਤੱਕ ਆਪਾਂ ਨੂੰ ਬਾਹਲਾ ਫਰਕ ਨਹੀਂ ਲੱਗੂਗਾ, ਐਵੇਂ ਹੀ ਕੰਸਿਸਟੈਂਟ ਡਿਕਲਾਈਨ ਆਊਗਾ। ਜਿੱਥੇ ਪਾਣੀ ਦੇ ਇਸ਼ੂ ਨੇ, ਜਿਵੇਂ ਆਪਾਂ ਦੇਖਦੇ ਹਾਂ ਹਨਾ, ਕਿਸੇ ਨੇ ਕੋਈ ਛੱਡਤੀ, ਅਨਫੋਰਚੂਨੇਟਲੀ ਬੈਂਕਰਪਸੀ ਫਾਈਲ ਕੀਤੀ, ਜਾਂ ਇੱਕ ਦੋ ਪ੍ਰਾਪਰਟੀ ਇੱਧਰ ਚਲੀ ਗਈਆਂ, ਕਿਸੇ ਨੇ ਘਾਟੇ 'ਚ ਵੇਚਤੀ, ਵੀ ਵਿਲ ਸੀ ਦੈਟ 2029 ਤੱਕ। 2029 'ਚ ਫਿਰ ਇੱਕ ਇਹੋ ਜਿਹਾ ਸਟਾਪ ਆਊਗਾ ਜਿੱਥੇ ਫਿਰ ਇੱਕੋ ਦਮ ਹੀ ਐਂ ਹੋਊਗਾ ਟੋਟਲ ਕੋਲੈਪਸ ਹੋਣ ਵਾਲਾ ਕੰਮ ਹੋ ਗਿਆ ਜਿੱਥੇ ਵਾਈਟ ਲੈਂਡ। ਠੀਕ ਹੈ, ਸੋ ਫਿਰ ਹੁਣ ਇੱਥੇ ਅਰਸ਼ਦੀਪ ਸਿੰਘ ਸਵਾਲ ਇਹ ਬਣਦਾ ਵੀ ਇਹ ਪਲਾਨ ਹੁਣ ਬਣਾਉਣਾ ਕਿੱਦਾਂ ਆ, ਕਿਵੇਂ ਆ, ਕੀ ਇਹ ਸਾਰਿਆਂ ਦੇ ਲਈ ਜ਼ਰੂਰੀ ਆ ਜਾਂ ਕੁਛ ਕੁ ਜਿਹੜੇ ਚੁਣਿੰਦਾ ਜਿਹੜੇ ਲੋਕ ਆ ਉਹਨਾਂ ਦੇ ਲਈ ਇਹ ਜ਼ਰੂਰੀ ਆ? ਨਹੀਂ ਦੇਖੋ, ਜ਼ਰੂਰੀ ਸਾਰਿਆਂ ਲਈ ਹੈ। ਚਾਹੇ ਮੇਰਾ ਤਾਂ ਇਹ ਤੁਹਾਡੇ ਲਈ ਐਡਵਾਈਸ ਹੈਗੀ ਆ ਵੀ ਜੇ ਭਾਵੇਂ ਤੁਹਾਡੇ ਕੋਲੇ ਵਾਟਰ ਸੋਰਸ ਵਧੀਆ ਵੀ ਹਨਾ, ਤਾਂ ਵੀ ਤੁਸੀਂ ਕੋਈ ਨਾ ਕੋਈ ਉਹਦਾ ਨਾ ਪਲਾਨ ਬਣਾ ਕੇ ਰੱਖੋ ਵੀ ਕੀ ਉਹ 'ਚ ਕੀ ਚੀਜ਼ਾਂ ਪਲਾਨ 'ਚ ਕੀ ਜ਼ਰੂਰੀ ਹੈ। ਪਲਾਨ 'ਚ ਜ਼ਰੂਰੀ ਹੈ ਵੀ ਮੇਰੇ ਪਾਣੀ ਦੀ ਸਿਚੁਏਸ਼ਨ ਕੀ ਹੋਊਗੀ, ਪਿਛਲੇ 5 ਸਾਲਾਂ ਦੇ ਵਿੱਚ ਮੇਰਾ ਪਾਣੀ ਕਿੰਨਾ ਡਾਊਨ ਗਿਆ, ਜਾਂ ਮੰਨ ਲਓ ਵੀ ਹਰੇਕ ਸਾਲ 2 ਫੁੱਟ ਚਲਿਆ, ਡਿਪੈਂਡ ਕਰੋ ਜਿੱਥੇ ਅਸੀਂ ਦਿੰਦੇ ਹਾਂ 2 ਫੁੱਟ 3 ਫੁੱਟ ਚਲਿਆ ਜਾਂਦਾ ਪਾਣੀ, ਤੇ 5 ਸਾਲਾਂ 'ਚ ਹੋਰ 10-15 ਫੁੱਟ ਚਲਿਆ ਜਾਊਗਾ ਹਨਾ, ਤੇ ਵੀ ਉਹਦੇ ਨਾਲ ਮੇਰੇ ਤੇ ਕੋਈ ਵੱਡਾ ਇੰਪੈਕਟ ਆਉਣਾ। ਠੀਕ ਹੈ ਜੀ, ਤੇ ਵੀ ਜੇ ਉਹ ਆਉਣਾ ਤਾਂ ਉਹਦਾ ਕੀ ਰੈਜ਼ੀਲੀਅੰਸ ਪਲਾਨ ਕੀ ਆ ਮੇਰਾ ਉਹਦੇ ਲਈ ਹਨਾ, ਪਾਣੀ ਲਈ। ਜਾਂ ਮੈਂ ਕਿਤੋਂ ਜੇ ਵਾਈਟ ਲੈਂਡ ਓਨ ਕਰਦਾ ਜਿੱਥੇ ਪਾਣੀ ਦਾ ਬਹੁਤ ਮੇਜਰ ਇੰਪੈਕਟ ਆ, ਜਿਵੇਂ ਆਪਾਂ ਕਰ ਲਈਏ ਗੱਲ ਵੀ 2029 ਤੋਂ ਬਾਅਦ 'ਚ ਆਪਣਾ ਕੀ ਪਲਾਨ ਆ, ਆਪਾਂ ਕਿਸ ਤੋਂ ਪਾਣੀ ਖਰੀਦਣਾ, ਆਪਣੇ ਕੋਲ ਟਰਾਂਸਫਰ ਲਈ ਪੈਸੇ ਹੈਗੇ ਨੇ, ਉਹ ਆਪਣੇ ਫਾਈਨੈਂਸ਼ੀਅਲ ਬਜਟ 'ਚ ਫਿੱਟ ਹੁੰਦੇ ਆ ਕਿ ਨਹੀਂ ਹੁੰਦੇ। ਠੀਕ ਹੈ ਜੀ, ਤੇ ਜਾਂ ਫਿਰ ਆਪਾਂ ਇਹ ਵੀ ਮੰਨ ਕੇ ਚੱਲੀਏ ਵੀ ਕਮੋਡਿਟੀ ਪ੍ਰਾਈਸਿਸ ਫਿਰ ਬਦਾਮਾਂ ਦੀ $1.5 ਤੇ ਆ ਜਾਊਗੀ, ਵੀ ਜੇ ਉਹੋ ਜਿਹੀ ਕਿਤੇ ਸਿਚੁਏਸ਼ਨ ਰੱਬ ਨਾ ਕਰੇ ਬਣਦੀ ਆ, ਤਾਂ ਸਾਡਾ ਜਿਹੜਾ ਖੇਤੀ ਆ ਵਾਇਬਲ ਆਪਸ਼ਨ ਹੈ ਕਿ ਨਹੀਂ ਹੈ ਹਨਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਲੈ ਕੇ ਚੱਲੀਏ ਆਪਾਂ, ਕਿਉਂਕਿ ਹੁੰਦਾ ਕੀ ਆ ਵੀ ਹਰੇਕ ਜਿਹੜਾ ਫਾਰਮਰ ਆ ਜ਼ਿਆਦਾ ਕੇਸਿਸ 'ਚ ਇਹੀ ਹੁੰਦਾ, ਉਹ ਜਿੰਨੇ ਕੁ ਖਰਚੇ ਹੁੰਦੇ ਆ ਉਨੇ ਕੁ ਕੱਢ ਕੇ ਬਾਕੀ ਸਾਰੇ ਪੈਸੇ ਵਾਪਸ ਵਿੱਚ ਹੀ ਪਾ ਦਿੰਦਾ ਖੇਤੀ ਦੀ ਹਨਾ। ਪਤਾ ਹੀ ਨਹੀਂ ਲੱਗਦਾ ਕਦੋਂ ਚਲੇ ਜਾਂਦੇ ਨੇ, ਕਿਸੇ ਨੇ ਕੋਈ ਹੋਰ ਚੀਜ਼ ਲੈ ਲਈ, ਟਰੈਕਟਰ ਲੈ ਲਿਆ, ਕੋਈ ਇੰਪਲੀਮੈਂਟ ਲੈ ਲਈ। ਜਿਹੜੇ ਛੋਟੇ ਗਰੋਅਰ ਦੀ ਆਪਾਂ ਗੱਲ ਕਰਦੇ ਹਾਂ, ਛੋਟੇ ਜਾਂ ਮੀਡੀਅਮ ਸਾਈਜ਼ ਗਰੋਅਰ ਦੀ, ਤੇ ਉਹ ਫਿਰ ਪਤਾ ਉਦੋਂ ਲੱਗਦਾ ਵੀ ਹੁਣ ਤਾਂ ਇਹ 'ਚ ਜਮਾਂ ਹੀ ਕੰਮ ਖਤਮ ਹੋ ਗਿਆ, ਵੀ ਇਹ ਸਾਰਾ ਕੁਛ ਚੱਲਿਆ, ਤੇ ਉਹੋ ਜਿਹੀ ਸਿਚੁਏਸ਼ਨ ਨਾ ਬਣੇ ਆਪਣੀ। ਸੋ ਆਪਣੇ ਕੋਲੇ ਪਲਾਨ ਹੋਣਾ ਚਾਹੀਦਾ 5 ਤੋਂ 10 ਸਾਲ ਦਾ ਜਿਹਦੇ ਕੋਲ ਪਲਾਨ ਹੋਊਗਾ, ਮੈਨੂੰ ਲੱਗਦਾ 2035 ਤੱਕ ਦਾ, ਉਹ ਸਾਰੇ ਸਰਵਾਈਵ ਕਰ ਜਾਣਗੇ। ਤੇ ਜਿਹਦੇ ਕੋਲ ਨਹੀਂ ਹੈਗਾ, ਜੇ ਲੱਗਦਾ ਵੀ ਦੇयर ਇਜ਼ ਨੋ ਵੇ ਕਿ ਵੀ ਹੋ ਹੀ ਨਹੀਂ ਸਕਦਾ, ਫਿਰ ਉਹੋ ਜਿਹਾ ਪਲਾਨ ਬਣਾਈਏ ਆਪਾਂ ਪਹਿਲਾਂ। ਕਿਉਂ ਆਪਾਂ ਐਵੇਂ ਹੋਰ 5-7 ਸਾਲ ਜ਼ਿੰਦਗੀ ਦੇ ਵਿੱਚ ਉਹਦੇ ਫੂਕਣੇ ਨੇ, ਜਦੋਂ ਆਪਾਂ ਨੂੰ ਪਤਾ ਵੀ ਚਾਂਸਸ ਬਹੁਤ ਜ਼ਿਆਦਾ ਘੱਟ ਨੇ ਹਨਾ, ਹਾਈ ਰਿਸਕ। ਹਾਂ,
ਨਹੀਂ ਆਪਾਂ ਸੋ ਕਿਸੇ ਇਹ ਨੂੰ ਡਰਾ ਨਹੀਂ ਰਹੇ, ਕਿਉਂਕਿ ਕਈ ਵਾਰ ਐਂ ਵੀ ਹੋ ਜਾਂਦਾ, ਮੈਨੂੰ ਵੀ ਕਹਿ ਦਿੰਦੇ ਹੁੰਦੇ ਨੇ ਵੀ ਤੁਸੀਂ ਭਾਈ ਡਰਾਉਣੇ ਵਾਲੇ, ਕੋਈ ਨਹੀਂ, ਮੀਂਹ ਪਈ ਨਹੀਂ ਜਾਂਦੇ ਆ, ਹਨਾ। ਪਲਾਨ ਕਰਨ ਦੀ ਗੱਲ ਕਰ ਰਹੇ ਆ ਵੀ ਪਲਾਨ ਆਊਟ ਕਰੋ, ਦੇਖੋ ਤੁਹਾਡੀ ਸਿਚੁਏਸ਼ਨ ਰਾਈਟ ਨਾਓ ਕੀ ਆ ਤੇ ਕੀ ਹੋ ਸਕਦੇ ਆ। ਜਿੱਦਾਂ ਕਹਿੰਦੇ ਹੁੰਦੇ ਆ ਵੀ ਪਲਾਨ ਫॉर द ਵਰਸਟ ਤੇ ਹੋਪ ਫॉर द ਬੈਸਟ। ਇਹੀ ਹਾਂਜੀ, ਜਿਹੜੀ ਸਿਚੁਏਸ਼ਨ ਤਾਂ ਇਹੀ ਹੁੰਦੀ ਆ ਵੀ ਹਾਂਜੀ, ਮਾੜੀ ਤੋਂ ਮਾੜੀ ਚੀਜ਼ ਦੇ ਲਈ ਜਿਹੜਾ ਉਹ ਤੁਸੀਂ ਤਿਆਰ ਰਹੋ ਤੇ ਬਾਕੀ ਉਮੀਦ ਕਰੋ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਆ ਵੀ ਇਹ ਚੀਜ਼ ਜਿਹੜੀ ਉਹ ਨਾ ਵਾਪਰੇ ਤੇ ਸੋ ਇਹ ਚੀਜ਼ਾਂ ਜ਼ਰੂਰੀ ਆ। ਤੇ ਇਹ ਪਲਾਨ ਬਣਾਉਣੇ ਕਿਹਦੇ ਨਾਲ ਆ? ਆਪ ਹੀ ਬਣਾਉਣੇ ਆ ਕਿ ਕੋਈ ਸੀਪੀਏ ਨਾਲ ਗੱਲ ਕਰਨੀ ਹੁੰਦੀ ਆ, ਪੀਸੀਏ ਨਾਲ ਕਰਨੀ ਹੁੰਦੀ, ਕਿਹਦੇ ਨਾਲ ਬਣਾਉਣੇ ਆ ਜਾਂ ਬਸ ਘਰ ਪਰਿਵਾਰ 'ਚ ਬਹਿ ਕੇ ਇਹ ਚੀਜ਼ਾਂ ਦੇ ਉੱਤੇ ਡਿਸਕਸ਼ਨ ਹੋਣੀ ਆ ਵੀ ਆਹ ਦੇਖੀਏ, ਜਾਂ ਆਪ ਇੰਡੀਵਿਜੂਅਲੀ ਬੰਦੇ ਨੇ ਕਰਨਾ ਹੈ? ਨਹੀਂ ਦੇਖੋ, ਹਜੇ ਤੱਕ ਜਿਹੜੀ ਕੋਈ ਅਸਿਸਟੈਂਸ ਤਾਂ ਆਈ ਨਹੀਂ ਕਿਸੇ ਪਾਸਿਓਂ ਵੀ, ਕੋਈ ਮੈਨੂੰ ਤਾਂ ਪਤਾ ਨਹੀਂ, ਅਨਲੈਸ ਕਿ ਆਪਣੀ ਜਾਣਕਾਰੀ ਤੋਂ ਬਾਹਰ ਕੋਈ ਵੀ ਬੰਦਾ ਕੋਈ ਬੜੀ ਹੈਲਪ ਨਹੀਂ ਕਰ ਰਿਹਾ, ਨਾ ਕੋਈ ਡਿਪਾਰਟਮੈਂਟ ਇਸ ਐਂਗਲ ਤੋਂ, ਹਨਾ। ਤੇ ਜ਼ਿਆਦੇ ਤੁਹਾਨੂੰ ਇਹ ਕਹਿ ਦਿੰਦੇ ਨੇ ਵੀ ਇੱਥੋਂ ਪੈਸੇ ਆ ਜਾਣਗੇ ਜੀ, ਤੁਸੀਂ ਆਹ ਗ੍ਰਾਂਟ ਅਪਲਾਈ ਕਰ ਲਓ ਜਾਂ ਇਹ ਕਰ ਲਓ, ਉਹ ਤਾਂ ਬਹੁਤ ਸ਼ਾਰਟ ਟਰਮ ਆ, ਹਨਾ। ਹੈਂਡ ਆਊਟ ਜਦੋਂ ਆਪਾਂ ਦਿੰਦੇ ਆ ਸਾਲ ਦਰ ਸਾਲ, ਮੇਬੀ ਉਹ ਤਾਂ ਇੱਕ ਸੀਜ਼ਨ ਲਈ ਹੋ ਸਕਦਾ। ਹਾਂ, ਇਹੀ ਮੈਂ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸੀਗਾ ਵੀ ਉਹ ਇੱਕ ਸੀਜ਼ਨ ਤਾਂ ਨਿਭਾ ਸਕਦੇ ਆ, ਬਟ ਆਪਣਾ ਲੌਂਗ ਟਰਮ ਲਈ ਸਰਵਾਈਵੇਬਿਲਿਟੀ ਨਹੀਂ ਚਾਹੀਦੀ। ਸੋ ਇਹੋ ਜਿਹਾ ਕੋਈ ਵੀ ਡਿਪਾਰਟਮੈਂਟ ਜਾਂ ਆਰਗੇਨਾਈਜੇਸ਼ਨ ਕੰਮ ਨਹੀਂ ਕਰ ਰਹੀ ਜਿਹੜੀ ਉਹਨਾਂ ਨੂੰ ਪਲਾਨ ਬਣਾ ਕੇ ਦੇਵੇ। ਸੋ ਆਪ ਹੀ ਉੱਦਮ ਕਰਨਾ ਪੈਣਾ, ਤੇ ਜੇ ਜਿਹੋ ਜੀ ਹੈਲਪ ਅਸੀਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਕਰ ਸਕਦੇ ਹਾਂ, ਤੁਸੀਂ ਰੀਚ ਆਊਟ ਕਰ ਲਓ, ਹਨਾ, ਜਾਂ ਮੈਨੂੰ ਕਰ ਲਓ, ਜਸਵੀਰ ਸਿੰਘ ਸਿੱਧੂ ਨੂੰ ਕਰ ਲਓ। ਅਸੀਂ ਜਿੰਨਾ ਕੁ ਅਸੀਂ ਕਰਾ ਸਕਦੇ ਹਾਂ ਉਹ ਕਰਾ ਦੇਵਾਂਗੇ ਸਾਡੇ ਵਾਲੇ ਐਂਗਲ ਤੋਂ, ਹਨਾ। ਜਾਂ ਤੁਹਾਡੇ ਨਾਲ ਇੱਕ ਫਾਰਮੈਟ ਸ਼ੇਅਰ ਕਰ ਦਾਂਗੇ ਵੀ ਭਾਈ ਆਹ ਫਾਰਮੈਟ ਆ ਬੰਦੇ ਦਾ ਸੀਗਾ ਪ੍ਰੋਪਰਟੀ ਦਾ, ਤੁਸੀਂ ਇਹੋ ਜਿਹਾ ਨਾਲ ਉਹਦਾ ਆਪ ਬਣਾ ਲਓ, ਹਨਾ, ਜਾਂ ਉਹਦੀ ਹੈਲਪ ਵੀ ਕਰ ਦਾਂਗੇ। ਪਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵੀ ਤੁਹਾਡੇ ਕੋਲ ਪਲਾਨ ਹੋਣਾ ਜ਼ਰੂਰੀ ਹੈ, ਹਨਾ। ਦੇਖੋ, ਗ੍ਰਾਂਟਾਂ ਤੇ ਇਨਸੈਂਟਿਵ ਕੈਲਕੂਲੇਟ ਕਰਨੇ ਚਾਹੀਦੇ ਆ ਆਪਦੇ ਪਲਾਨ ਦੇ ਵਿੱਚ। ਮੈਂ ਠੀਕ ਹੈ, ਜਿਹੜਾ ਹੁਣ ਆਪਾਂ ਪਲਾਨ ਬਣਾਇਆ ਸੀ, ਮੈਂ ਉਹਦੇ ਲਈ ਵੀ ਕੀਤੇ ਸੀ, ਹਨਾ। ਤੇ ਠੀਕ ਪਰ ਹੈ, ਉਹ ਕੱਲਾ ਉਹਦਾ ਸਰਵਾਈਵੇਬਿਲਿਟੀ ਦਾ ਰੀਜ਼ਨ ਗ੍ਰਾਂਟਸ ਤੇ ਇਨਸੈਂਟਿਵ ਨਹੀਂ ਹੈਗੇ। ਜਿਹੜਾ ਉਹਦਾ ਸਰਵਾਈਵੇਬਿਲਿਟੀ ਦਾ ਰੀਜ਼ਨ ਆ ਵੀ ਉਹ ਕਿੰਨੇ ਪੈਸੇ ਪੇ ਕਰ ਰਿਹਾ ਪ੍ਰਾਪਰਟੀ ਦਾ, ਇਹ ਹੈ। ਠੀਕ ਆ ਵੀ ਡੀਲ ਪ੍ਰਾਈਸਿੰਗ ਆ ਉਹਦੇ ਤੇ ਵੀ ਕਿੰਨੇ ਹਾਂ, ਕਰਦੇ ਆ ਇਹ ਕਿਉਂਕਿ ਸੋਚ, ਕਿਉਂਕਿ ਹੁਣ ਆਪਾਂ ਦੇਖਦੇ ਹੀ ਆ ਗ੍ਰਾਂਟਾਂ ਇਨਸੈਂਟਿਵ ਕਈ ਤਾਂ ਬੰਦ ਵੀ ਹੋ ਗਈਆਂ ਨਾ। ਇੱਕੋ ਦਮ ਹੀ ਚੇਂਜ ਹੁੰਦੇ ਆ। ਇਸ ਸੀਜ਼ਨ ਦੇਖੋ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਨਵੀਂ ਫੈਡਰਲ ਚ ਚੇਂਜ ਹੋਈ ਆ, ਉਹਨੇ ਕਿੰਨੀਆਂ ਚੀਜ਼ਾਂ ਚੇਂਜ ਕਰਤੀਆਂ। ਹੂੰ ਹੂੰ ਉਹ ਹੂੰ ਹੁਣ 4 ਸਾਲ ਨਾ ਆਏ, 4 ਸਾਲ ਦਾ ਬੰਦੇ ਸਰਵਾਈਵ ਹੀ ਨਹੀਂ ਕਰ ਸਕਦੇ, ਹਨਾ। ਹਾਂ, ਤੇ ਕਿੰਨੇ ਜ਼ਿਆਦੇ ਚੇਂਜਸ ਆ ਰਹੀਆਂ ਨੇ ਜਿਹੜੀਆਂ ਟ੍ਰੇਡ ਈਵਨ ਦੇ ਟ੍ਰੇਡ ਦੇ ਰੌਲੇ ਚੱਲਦੇ ਨੇ ਅਜੇ ਤਾਂ, ਡੀਲਾਂ ਕਿੱਧਰ ਨੂੰ ਆ, ਖੱਬੇ ਸੱਜੇ ਉੱਤੇ ਥੱਲੇ ਬਹੁਤ ਕੁਝ ਚੱਲ ਰਿਹਾ ਆ, ਸੋ ਪਤਾ ਨਹੀਂ, ਨਹੀਂ ਨਾਲੇ ਲੱਗਦਾ। ਸਟੇਟ ਲੈਵਲ ਤੇ ਵੀ ਰਾਜਕਨ ਜੀ ਚੇਂਜਸ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ। ਅਫੀਸ਼ੀਅਲੀ ਮੈਂ ਕਹਿ ਨਹੀਂ ਸਕਦਾ, ਬਟ ਅਨਅਫੀਸ਼ੀਅਲੀ ਕਈ ਡਿਪਾਰਟਮੈਂਟਸ ਦੇ ਵਿੱਚ ਆਲਰੇਡੀ ਇੰਟਰਨਲ ਡਿਸਕਸ਼ਨਸ ਹੋਣ ਲੱਗ ਗਈਆਂ ਵੀ ਅਸੀਂ ਸਿਰਫ ਬੰਦੇ ਉਹੀ ਹਾਇਰ ਕਰਨੇ ਜਿਹੜੇ ਅਮਰੀਕਨ ਸਿਟੀਜ਼ਨਸ ਨੇ, ਹਨਾ। ਹਾਂ ਜਾਂ ਅਸੀਂ ਆਹ ਪ੍ਰੋਗਰਾਮਸ ਨੂੰ ਹੁਣ ਹਜੇ ਪ੍ਰਾਇੋਰਟੀ ਨਹੀਂ ਦੇਣੀ, ਕਿਉਂਕਿ ਫੈਡਰਲ ਲੈਵਲ ਤੇ ਉਹਦੀ ਗੱਲ ਕਰਨਾ ਅੱਜ ਕੱਲ੍ਹ ਕ੍ਰਾਈਮ ਹੀ ਹੈ, ਸਮਝ ਲਓ, ਹਨਾ। ਹਾਂ ਤੇ ਹਾਂ ਉਹ ਇਹ ਨਹੀਂ ਕਹਿ ਰਹੇ ਵੀ ਅਸੀਂ ਬੰਦ ਕਰ ਦੇਣੇ, ਉਹਨਾਂ ਦੀ ਉਹਦੀ ਇੰਪੋਰਟੈਂਸ ਨਹੀਂ ਰਹੀ ਉਹ ਚੀਜ਼ਾਂ ਦੀ, ਹਨਾ। ਵੈਗਮਰਾਂ ਤੇ ਜਾਈ ਜਾਂਦੇ ਨੇ। ਸੋ ਕਾਫੀ ਜ਼ਿਆਦਾ ਚੇਂਜਸ ਆਪਣੇ ਮੂਹਰੇ ਆਉਂਦੀਆਂ ਨੇ, ਪਰ ਜਿਹੜੇ ਬੰਦੇ ਜ਼ਿਆਦੇ ਰੈਜ਼ੀਲੀਐਂਟ ਨੇ ਆਪਦੇ ਆਪ ਨੂੰ, ਆਪਦੇ ਪ੍ਰੋਜੈਕਟ ਮੈਂ ਫਾਰਮ ਬਿਜ਼ਨੈਸਿਸ ਲਈ ਲੈ ਕੇ, ਉਹਨਾਂ ਨੇ ਸਰਵਾਈਵ ਕਰਨਾ ਹੁਣ, ਕਿਉਂਕਿ ਆਪਾਂ ਨੂੰ ਦਿੰਦਾ ਹੀ ਹੈ ਜੇ ਸੈਨੋਕੀਨ ਵੈਲੀ 'ਚ 30-35% ਲੈਂਡ ਸ਼ਰਿੰਕ ਹੁੰਦੀ ਆ, ਇਕੱਲੀ ਲੈਂਡ ਥੋੜ੍ਹੀ ਹੋਣੀ ਆ। ਫਿਰ ਆਪਣੇ ਬੰਦਿਆਂ ਦੇ ਕਿੰਨੇ ਬਿਜ਼ਨਸ ਨੇ ਉਹਦੇ ਨਾਲ, ਕੋਈ ਇਰੀਗੇਸ਼ਨ ਵਾਲਾ, ਕੋਈ ਸਪਰੈਡਿੰਗ ਕਰਦਾ, ਕੋਈ ਕੁਛ ਕਰਦਾ, ਹਨਾ। ਤੇ ਕੁਝ ਹਾਰਵੈਸਟਿੰਗ ਦਾ ਬਿਜ਼ਨਸ, ਸਾਰਿਆਂ ਤੇ ਇੰਪੈਕਟ ਪੈਂਦਾ। ਤੇ ਹੂੰ ਸ਼ਰਿੰਕ ਹੋਣੇ ਨੇ ਫਿਰ ਉਹੀ ਹੈ ਵੀ ਜਿਹੜੇ ਬੰਦੇ ਜ਼ਿਆਦਾ ਸਟੇਬਲ ਹੋਣਗੇ, ਜਿਹਨਾਂ ਦੇ ਬਿਜ਼ਨਸ ਮਾਡਲ ਵਧੀਆ ਹੋਣਗੇ, ਉਹਨਾਂ ਨੇ ਸਰਵਾਈਵ ਕਰ ਜਾਣਾ, ਦੂਜਿਆਂ ਨੇ ਨਹੀਂ ਕਰਨਾ। ਹਾਂ, ਇਹਦੀ ਜਦੋਂ ਇੱਕੋ ਹੀ ਹੱਲ ਹੋਣਾ, ਜਿਹੜਾ ਆਪਾਂ ਜ਼ਿਆਦਾ ਉਹਨੂੰ ਨੈਗੇਟਿਵਲੀ ਨਾ ਆਪਾਂ ਪੂਰਾ ਜ਼ੋਰ ਲਾਇਆ ਹੋਇਆ ਵੀ ਜਿਹੜੇ ਇਹ ਇਹਨਾਂ ਤੇ ਇੰਪੈਕਟ ਪੈਣਾ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲੀ ਏਡ ਵਗੈਰਾ ਦਿੱਤੀ ਜਾਵੇ, ਫੈਡ ਜਾਂ ਸਟੇਟ ਕਰਨੀ, ਤੇ ਉਹ ਮਤਲਬ ਬੈਂਕਰਪਟ ਨਾ ਹੋਣ, ਹਨਾ। ਉਹ ਤਾਂ ਆਪਾਂ ਕੰਮ ਕਰਦੇ ਰਹਾਂਗੇ, ਪਰ ਜਿਹੜੀਆਂ ਚੀਜ਼ਾਂ ਆਪਣੇ ਹੱਥ 'ਚ ਨੇ ਆਪਾਂ ਨੂੰ ਉਹ ਵੀ ਉਹਨਾਂ ਤੇ ਵੀ ਜ਼ੋਰ ਦੇਣਾ ਚਾਹੀਦਾ। ਜ਼ੋਰ ਦੇਣਾ ਚਾਹੀਦਾ ਜੀ। ਅਰਸ਼ਦੀਪ ਸਿੰਘ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਫਿਰ ਬ੍ਰੇਕ ਤੋਂ ਬਾਅਦ 'ਚ ਆਪਾਂ ਵਾਪਸ ਆ ਕੇ ਜਿੱਦਾਂ ਫਿਊਚਰ ਦੀ ਵੀ ਗੱਲ ਕਰ ਹੀ ਰਹੇ ਹਾਂ, ਇਨਸੈਂਟਿਵ ਗ੍ਰਾਂਟਸ ਦੀ ਹੋਰ ਵੀ ਗੱਲ ਕਰ ਰਹੇ ਹਾਂ ਵੀ ਕੀ ਮੌਜੂਦਾ ਤੌਰ ਤੇ ਚੱਲ ਰਿਹਾ, ਉਹਦੇ ਬਾਰੇ ਵੀ ਕਰਾਂਗੇ ਚਰਚਾ। ਜੁੜੇ ਰਹੋ ਸਰੋਤਿਓ ਤੇ ਦਰਸ਼ਕੋ, ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਪੰਜਾਬੀ ਟੀਵੀ ਯੂਐਸਏ ਦੇ ਨਾਲ, ਪ੍ਰੋਗਰਾਮ ਅਪਡੇਟ ਫਾਰਮਿੰਗ 'ਚ। ਤੇ ਜੇ ਤੁਹਾਡਾ ਕੋਈ ਇਹਨਾਂ ਪਲਾਨਸ ਨੂੰ ਲੈ ਕੇ ਜਾਂ ਕੋਈ ਉੱਦਾਂ ਗੱਲਬਾਤ ਕਰਨਾ ਚਾਹੁੰਦੇ ਆ ਤੁਸੀਂ, ਖੇਤੀਬਾੜੀ ਦੇ ਨਾਲ, ਫਾਰਮਿੰਗ ਦੇ ਨਾਲ ਸੰਬੰਧਿਤ, ਤਾਂ ਕਾਲ ਕਰ ਸਕਦੇ ਹੋ 408-272-5200, 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਦਾ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ, ਜੁੜੇ ਹੋਏ ਨੇ ਅਰਸ਼ਦੀਪ ਸਿੰਘ ਸਵਾਗਤ ਹੈ ਇੱਕ ਵਾਰੀ ਫਿਰ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਆਪਾਂ ਜਿਹੜੇ ਲੈਂਡ ਰਿਵਿਊ ਦੇ ਨਾਲ ਤੁਸੀਂ ਕੀਤੀ ਵੀ ਪਲਾਨਸ ਕਿਉਂ ਜ਼ਰੂਰੀ ਆ, ਕਿਵੇਂ ਜਿਹੜਾ ਉਹ ਸੋਚਣਾ ਚਾਹੀਦਾ, ਕਿਵੇਂ ਇੱਕ ਬੈਟਰ ਡਿਸੀਜਨ ਬਣਾਉਣ ਦੇ ਲਈ ਤੁਹਾਨੂੰ ਜਿਹੜਾ ਉਹ ਰੈਡੀ ਜਿਹੜਾ ਉਹ ਇਸ ਦੇ ਵਿੱਚ ਹੋਣਾ ਚਾਹੀਦਾ ਆ। ਤੁਸੀਂ ਗ੍ਰਾਂਟਸ ਤੇ ਇਨਸੈਂਟਿਵਸ ਦੀ ਗੱਲ ਕੀਤੀ, ਮੌਜੂਦਾ ਤੌਰ ਦੇ ਉੱਤੇ ਕਿਹੜੀਆਂ ਕੋਈ ਗ੍ਰਾਂਟਸ ਜਾਂ ਇਨਸੈਂਟਿਵਸ ਜਿਹੜੇ ਉਹ ਚੱਲ ਰਹੇ ਆ ਜਿਹਦਾ ਧਿਆਨ ਰੱਖਣਾ ਚਾਹੀਦਾ ਗਰੋਵਰਸ ਨੂੰ? ਹਾਂਜੀ, ਦੇਖੋ ਇੱਕ ਤਾਂ ਜਿਹੜੇ ਇਸ ਸਾਲ ਬਹੁਤ ਘੱਟ ਗ੍ਰਾਂਟਸ ਇਨਸੈਂਟਿਵਸ ਆਈਆਂ ਹਨਾ, ਕਿਉਂਕਿ ਜਿਹੜਾ ਪਿਛਲਾ ਸਟੇਟ ਦਾ ਸੀਗਾ ਪੁਰਾਣਾ ਜਿਹੜਾ ਅਪਰੂਵਲ ਸੀਗੇ ਜਿੱਥੇ ਇਹਨਾਂ ਨੇ ਕੀਤੀ 2 ਸਾਲ ਪਹਿਲਾਂ, ਉਹ ਅਖੀਰਲੇ ਸਾਲ ਸੀ ਐਤਕੀ ਹਨਾ। ਹੁਣ ਐਤਕੀ ਜਿਹੜੇ ਆਪਾਂ ਅੱਗੇ ਵੀ 1-2 ਵਾਰ ਗੱਲ ਕੀਤੀ ਹੈ ਵੀ ਜਿਹੜੇ ਅਨਾਊਂਸਮੈਂਟ ਹੋਈ ਸੀਗੀ ਨਵੀਂ, ਚਾਹੇ ਉਹ ਕ੍ਰੌਪ 4 ਵਾਲੀ ਫੰਡਿੰਗ ਸੀ ਜਾਂ ਇਹਨਾਂ ਦੀ ਆਪਦੀ ਵੀ ਹੁੰਦੀ ਆ, ਉਹਦੇ ਜਿੰਨੇ ਵੀ ਪੈਸੇ ਵੰਡਣੇ ਆ ਇਹਨਾਂ ਨੇ ਜਾਂ ਕੀਤੇ ਆ ਅਲਾਟ, ਉਹ ਅਗਲੇ ਸਾਲ ਡਿਸਟ੍ਰੀਬਿਊਟ ਹੋਣੇ ਸ਼ੁਰੂ ਹੋਣਗੇ। ਤੇ ਉਹਦੇ ਲਈ ਜਿਹੜਾ ਮੇਰਾ ਐਸਟੀਮੇਟ ਆ ਉਹ ਕਿਸੇ ਅਪ੍ਰੈਲ ਮਈ ਦੇ ਵਿੱਚ ਉਹ ਮਤਲਬ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰਨਗੇ ਹਨ। ਤੇ ਉਹਦੇ ਵਿੱਚ ਕਿਵੇਂ ਪ੍ਰੋਗਰਾਮ ਡਿਜ਼ਾਈਨ ਹੋਣੇ ਆ, ਕੀ ਚੀਜ਼ਾਂ ਹੋਣੀਆਂ, ਉਹਦੇ ਵਿੱਚ ਐਤਕੀ ਪੰਜਾਬੀ ਅਮਰੀਕਨ ਗਰੋਵਰਸ ਦੀ ਸਟੇਟ ਲੈਵਲ ਤੇ ਤਾਂ ਬਹੁਤ ਜ਼ਿਆਦਾ ਪਾਰਟੀਸਪੇਸ਼ਨ, ਜਿੰਨੇ ਵੀ ਮੈਂ ਕਹਿ ਸਕਦਾ ਵੀ ਜਿੰਨੇ ਵੀ ਵੱਡੇ ਵੱਡੇ ਪ੍ਰੋਗਰਾਮ ਆ ਸਾਰਿਆਂ ਦੇ ਵਿੱਚ ਆਪਣੀ ਫੀਡਬੈਕ ਆ ਵੀ ਪ੍ਰੋਗਰਾਮ ਕਿਵੇਂ ਦਾ ਹੋਣਾ ਚਾਹੀਦਾ, ਕਿਹੜੀਆਂ ਰਿਕੁਆਇਰਮੈਂਟਸ ਨੇ ਹਨਾ। ਤੇ ਕੁਛ ਕੁ ਚੀਜ਼ਾਂ ਹਜੇ ਚਲੋ ਅਫੀਸ਼ੀਅਲੀ ਮੈਂ ਦੱਸ ਨਹੀਂ ਸਕਦਾ, ਉਹਨਾਂ ਨੇ ਡਰਾਫਟ ਕਰ ਦੇਣੇ ਆ 1 ਅਕਤੂਬਰ ਨੂੰ ਪਰਸੋਂ ਨੂੰ ਰਿਲੀਜ਼, ਫਿਰ ਆਪਾਂ ਉੱਥੇ ਫਿਰ ਕਿਸੇ ਦਿਨ ਪ੍ਰੋਗਰਾਮ ਕਰ ਲਵਾਂਗੇ। ਪਰ ਆਪਾਂ ਕਾਫੀ ਚੀਜ਼ਾਂ ਐਡ ਕਰਾਉਣ ਦੇ ਵਿੱਚ ਸਫਲ ਰਹੇ ਆ ਜਿਨ੍ਹਾਂ ਨੇ ਆਪਾਂ ਨੂੰ ਇੰਪੈਕਟ ਕਰਨਾ, ਜਿੱਦਾਂ ਕਿ ਮੈਂ ਹਜੇ ਦੱਸ ਨਹੀਂ ਸਕਦਾ। ਅੱਛਾ ਜੀ। ਹਾਂਜੀ, ਕਿਉਂਕਿ ਉਹ ਫਿਰ ਥੋੜਾ ਜਿਹਾ ਇਸ਼ੂ ਬਣ ਜਾਂਦਾ ਹੈ ਨਾ। ਤੇ ਪਰ ਜੇ ਆਪਾਂ ਜੇ ਮੋਟੇ ਤੌਰ ਤੇ ਗੱਲ ਕਰੀਏ ਤਾਂ ਵੀ ਜਿਹੜੇ ਪਾਣੀ ਦੇ ਇਸ਼ੂ ਨੇ ਜਿੱਥੇ ਸਿਗਮਾ ਕਰਕੇ ਉਹ ਜਿਹੀਆਂ ਚੀਜ਼ਾਂ ਹੁਣ ਰਿਲੀਫ ਫੰਡ ਦੇ ਵਿੱਚ ਜਿਵੇਂ ਐਡ ਹੋਣਗੀਆਂ, ਅੱਗੇ ਉਹ ਹੁੰਦੀਆਂ ਨਹੀਂ ਸੀਗੀਆਂ। ਅੱਛਾ। ਤੇ ਉੱਥੇ ਇੱਕ ਆਪਣੀ ਉਨੀ ਕੁ ਪਾਰਟੀਸਪੇਸ਼ਨ ਹੈਗੀ ਹੈ। ਕੀ ਡਿਟੇਲਸ ਨੇ ਉਹ 1 ਅਕਤੂਬਰ ਨੂੰ ਉਹਨਾਂ ਨੇ ਡਰਾਫਟ ਜਿਹੜੇ ਪਬਲਿਕ 'ਚ ਰਿਲੀਜ਼ ਕਰ ਦੇਣੇ, ਫਿਰ ਆਪਾਂ ਡਰਾਫਟ ਕਿਸੇ ਦਿਨ ਬੈਠ ਕੇ ਕੱਲ ਨੂੰ ਹੀ ਹੋ ਜਾਣੇ ਆ ਰਿਲੀਜ਼। ਪਰਸੋਂ ਨੂੰ ਮੈਨੂੰ ਲੱਗਦਾ 1 ਤਰੀਕ ਨਹੀਂ, ਨਹੀਂ ਕੱਲ ਨੂੰ ਹੀ ਹੈ ਜੀ 1 ਤਰੀਕ, ਅੱਜ 30 ਆ। ਉਹ ਅੱਛਾ ਠੀਕ ਹੈ, 30 ਵੀ ਨਹੀਂ ਆ ਜੀ, ਠੀਕ ਹੈ। ਤੁਸੀਂ ਵੇਖੋ ਕਿਤੇ ਮੀਟਿੰਗ 31 ਸਤੰਬਰ ਦੀ ਨਾ ਬਣਾਈ ਹੋਵੇ ਕਿਤੇ। ਨਹੀਂ ਤੇ ਜੀ ਉਹ ਫਿਰ ਉਦੋਂ ਬਾਅਦ ਚ ਫਿਰ ਆਪਾਂ ਉਹ ਕਿਸੇ ਦਿਨ ਉਹਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਡਰਾਫਟ ਨੂੰ ਹੀ ਆਪਾਂ ਕਰ ਲਵਾਂਗੇ ਰਿਵਿਊ ਸਾਰਿਆਂ ਦੇ ਵਿੱਚ ਕੀ ਕੀ ਚੀਜ਼ਾਂ ਨੇ। ਤੇ ਇੱਕ ਤਾਂ ਇਹ ਆ, ਦੂਜਾ ਵੀ ਹੋਰ ਜਿਹੜੇ ਪ੍ਰੋਗਰਾਮ ਨੇ, ਜਿਹੜੇ ਫੈਡਰਲ ਦੇ ਪ੍ਰੋਗਰਾਮ ਨੇ, ਉਹ 1 ਅਕਤੂਬਰ ਤੋਂ ਕੱਲ ਤੋਂ ਨਵਾਂ ਫਿਸਕਲ ਈਅਰ ਸ਼ੁਰੂ ਹੋਣਾ ਉਹਨਾਂ ਦਾ, ਤੇ ਉਹ ਉੱਥੇ ਅਪਲਾਈ ਕਰ ਸਕਦੇ ਆ, ਚਾਹੇ ਉਹ ਡ੍ਰਿਪ। ਅਜੇ ਤਾਂ ਗਵਰਨਮੈਂਟ ਸ਼ਟਡਾਊਨ ਹੋ ਰਹੀ ਆ, ਸੋ ਫੈਡਰਲ ਵਾਲਾ ਤਾਂ ਮਤਲਬ ਉਸ ਨੂੰ ਅੱਜ ਤਾਂ ਠੰਡੇ ਬਸਤੇ 'ਚ ਹੀ ਦੇਖਿਆ ਜਾਵੇ। ਨਹੀਂ, ਇਹ ਐਪਲੀਕੇਸ਼ਨਾਂ ਤਾਂ ਆਪਾਂ ਨੂੰ ਲਾਉਣੀਆਂ ਹੀ ਪੈਣੀਆਂ ਨੇ, ਕਿਉਂਕਿ ਫਿਰ ਐਪਲੀਕੇਸ਼ਨ ਦਾ ਟਾਈਮ ਨਹੀਂ ਇਹਨਾਂ ਨੇ ਐਕਸਟੈਂਡ ਕਰਨਾ। ਤੇ ਆਪਾਂ ਉਹ ਫੜਾ ਦਿਓ ਉੱਥੇ, ਅਪਰੂਵ ਕਰਨਗੇ ਨਹੀਂ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ। ਕਿੰਨੇ ਇਹ ਫੈਡਰਲ ਦੀਆਂ ਦੱਸ ਰਹੇ ਜਾਂ ਸਟੇਟ ਦੀਆਂ ਦੱਸ ਰਹੇ ਆ ਤੁਸੀਂ? ਇਹ ਫੈਡਰਲ ਦੀਆਂ। 1 ਅਕਤੂਬਰ ਤੋਂ ਫਿਸਕਲ ਈਅਰ USD ਦਾ ਸ਼ੁਰੂ ਹੁੰਦਾ, ਸੋ ਉਹਨਾਂ ਨੇ 1 ਤੋਂ ਸ਼ੁਰੂ ਕਰਨਾ ਹੁੰਦਾ। ਓਕੇ, ਠੀਕ ਆ। ਹਾਂ, ਉਹਦੇ ਲਈ ਜਿੰਨੀਆਂ ਕੁ ਤਾਂ NRCS FSA ਵਾਲੀਆਂ ਗ੍ਰਾਂਟਸ ਨੇ, ਉਹ ਸਾਰੀਆਂ ਨੂੰ ਆਪਾਂ ਨੂੰ ਇਹੀ ਆ ਸਾਰਿਆਂ ਨੂੰ ਗਰੋਵਰਸ ਨੂੰ ਵੀ ਉਹ ਤੁਸੀਂ ਆਪਦੇ ਅਗਲੇ ਮਹੀਨੇ ਦੇ ਵਿੱਚ ਲਾ ਦਿਓ ਹਨਾ, ਕਿਉਂਕਿ ਕਈਆਂ ਦਾ ਉਹ ਟਾਈਮ ਥੋੜਾ ਦਿੰਦੇ ਹੁੰਦੇ ਆ, 15 ਨਵੰਬਰ 20 ਨਵੰਬਰ ਡੈਡਲਾਈਨ ਹੁੰਦੀ, ਕਿਸੇ 10 ਦਸੰਬਰ। ਸੋ ਜੇ ਆਪਾਂ ਆਪਦੀਆਂ ਜਿਹੜੀਆਂ ਐਪਲੀਕੇਸ਼ਨ ਅਕਤੂਬਰ 'ਚ ਲਾ ਦਈਏ ਤਾਂ ਸਾਰਿਆਂ ਨਾਲ ਵਧੀਆ ਹਨਾ। ਉਹਦੇ ਵਿੱਚ ਆਪਾਂ ਐਤਕੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਕਨੀਆਂ ਵੀ ਹੈਲਪ ਕਰਾਂਗੇ ਕੁਛ ਕੁ ਐਪਲੀਕੇਸ਼ਨਾਂ ਲਾਉਣ ਦੇ ਲਈ ਹਨਾ। ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਜਾਂ ਆਫਿਸ ਜਾਣ ਤੋਂ ਹੈਗੀ ਕੋਈ ਹਿਚਕਿਚਾਹਟ, ਤਾਂ ਉਹ ਆਪਾਂ ਨੂੰ ਰੀਚ ਆਊਟ ਕਰ ਲਿਓ ਹਨਾ। ਤੇ ਉਹ ਆਪਾਂ ਇੱਧਰੋਂ ਵੀ ਹੈਲਪ ਪ੍ਰੋਵਾਈਡ ਕਰ ਸਕਦੇ ਹਾਂ ਥੋੜ੍ਹੀ ਜਿਹੀ, ਜਿੰਨੀ ਕੁ ਕਰ ਸਕਦੇ ਹਾਂ ਹਨਾ। ਤੇ ਜਿਹੜੀਆਂ ਹੈਗੀਆਂ ਸਟੇਟ ਦੀਆਂ ਗ੍ਰਾਂਟ, ਜਿਵੇਂ ਆਪਾਂ ਮੈਂਸ਼ਨ ਕੀਤਾ, ਉਹ ਅਗਲੇ ਸਾਲ ਓਪਨ ਹੋਣਗੀਆਂ। ਤੇ ਉਹਦੇ ਵਿੱਚ 1-2 ਚੀਜ਼ਾਂ ਹੈਗੀਆਂ ਓਪਨ ਰਿਲੀਫ ਫੰਡ ਦੇ ਵਿੱਚ, ਥੋੜ੍ਹੇ ਜਿਹੇ ਪੈਸੇ ਹਜੇ ਬਚੇ ਹੋਏ ਨੇ। ਆਈ ਨੋ ਕਿ ਵੀ ਉਹਨਾਂ ਨੇ ਉਹ ਐਪਲੀਕੇਸ਼ਨਾਂ ਲੈਣੀਆਂ ਵੀ ਜੇ ਕਿਸੇ ਦਾ ਨੁਕਸਾਨ ਵਗੈਰਾ ਹੋਇਆ ਪਿਛਲੇ 5-4 ਸਾਲ ਦੇ ਵਿੱਚ, ਜਿਵੇਂ ਕਿਸੇ ਨੇ ਬਹੁਤ ਡੂੰਘਾ ਕਰਾਇਆ ਜਾਂ ਕਿਸੇ ਦੇ ਕ੍ਰੌਪ ਦਾ ਨੁਕਸਾਨ ਹੋ ਗਿਆ, ਕੋਈ ਵੀ ਨੁਕਸਾਨ ਹੋਇਆ, ਤੁਸੀਂ ਉਹਦੇ ਲਈ ਐਲੀਜੀਬਿਲਿਟੀ ਕ੍ਰਾਈਟੇਰੀਆ ਹੈਗਾ ਤੇ ਉਹਦੇ 'ਚ ਹੈਲਪ ਵੀ ਕਰ ਸਕਦੇ ਹਾਂ ਆਪਾਂ, ਜੇ ਕਿਸੇ ਨੇ ਪੁੱਛਣਾ ਹੋਵੇ ਹਨਾ। ਤਾਂ ਉਹ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 5594516270, 559 452 6270 ਤੇ।
ਜਾਂ arsh@paggusa.com ਤੇ ਈਮੇਲ ਕਰ ਲਓ, ਹੈ ਨਾ। ਜਾਂ ਜੇ ਸਾਡੇ ਗਰੋਅਰ ਆ ਤਾਂ ਕੋਈ ਤੁਸੀਂ WhatsApp ਗਰੁੱਪ 'ਚ ਵੀ ਪੁੱਛ ਸਕਦੇ ਆ, ਜਾਂ ਮੈਨੂੰ ਮੈਸੇਜ ਕਰ ਲਓ, ਤੇ ਉਹ ਜਿੰਨੀ ਕੁ ਹੈਲਪ ਕਰ ਸਕਦੇ ਹਾਂ ਆਪਾਂ ਕਰਵਾ ਸਕਦੇ ਹਾਂ। ਪਰ ਐਤਕੀ ਫੰਡਿੰਗ ਇਸ ਸਾਲ 'ਚ ਬਹੁਤ ਘੱਟ ਰਹੀ ਹੈ, ਤੇ ਪਰ ਜਿੰਨੀ ਕੁ ਇਸ ਸਾਲ 'ਚ ਘੱਟ ਰਹੀ ਹੈ ਉਨੀ ਅਗਲੇ ਸਾਲ 'ਚ ਜ਼ਿਆਦਾ ਆਉਣੀ ਹੈ, ਤੇ ਕਿਉਂਕਿ CDFA ਨੇ ਜਿਹੜੀ ਸਾਰੀ ਫੰਡਿੰਗ ਆਪਦੀ ਅਗਲੇ ਸਾਲ ਐਕਟਿਵ ਕਰ ਦੇਣੀ ਹੈ, ਤੇ ਆਲਮੋਸਟ $250 ਮਿਲੀਅਨ ਆ ਉੱਥੇ, ਜਿਹੜਾ ਉਹਨਾਂ ਨੇ ਬਣਨਾ ਸ਼ੁਰੂ ਕਰਨਾ। ਕਈ ਪ੍ਰੋਗਰਾਮ 2 ਸਾਲ ਦੇ ਆ, ਕਈ 3 ਦੇ ਆ, ਅਫਕੋਰਸ ਸਾਲ 'ਚ ਨਹੀਂ ਉਹ ਸਾਰਾ ਹੁੰਦਾ ਨਾ ਡਿਸਟਰੀਬਿਊਟ, ਪਰ ਕੰਟਰੈਕਟ ਤਾਂ ਲਿਖੇ ਜਾਣੇ ਨੇ ਅਗਲੇ ਸਾਲ ਹੀ, ਫਿਰ ਆਪਾਂ ਨੂੰ 3 ਸਾਲ ਲਈ ਪੈਸੇ ਦੇਈ ਜਾਣਗੇ ਹੌਲੀ ਹੌਲੀ ਜਿਵੇਂ ਵੀ ਹੈ। ਠੀਕ ਹੈ। ਤੇ ਉਹ ਫਿਰ ਆਪਾਂ ਉਦੋਂ ਜਾ ਕੇ ਜਦੋਂ ਨੇੜੇ ਆ ਗਿਆ ਸਮਾਂ ਫਿਰ ਦੱਸਾਂਗੇ। ਤੇ ਪਰ ਉਹਦੇ ਜੇ ਕੋਈ ਨਵਾਂ ਇਰੀਗੇਸ਼ਨ ਪਾਉਣੀ ਚਾਹੁੰਦਾ, ਜਾਂ ਉਹ ਰੁਕ ਸਕਦਾ ਹਜੇ 6 ਮਹੀਨੇ ਅਗਲੇ ਸਾਲ ਸਮਰ ਤੱਕ, ਤਾਂ ਉਹ ਫਿਰ ਉਹਦੇ 'ਚ ਵੀ ਕਵਰ ਹੋ ਸਕਦਾ। ਸੋਲਰ ਵੀ ਹੋ ਜਾਂਦਾ ਥੋੜਾ ਜਿਹਾ ਕਵਰ ਇੱਕ ਪ੍ਰੋਗਰਾਮ ਦੇ ਵਿੱਚ। ਤੇ ਸੋਲਰ ਤਾਂ ਇਸ ਸਾਲ ਉਹਦੀ ਫੰਡਿੰਗ ਖਤਮ ਨਹੀਂ ਹੋ ਰਹੀ। ਹਾਂਜੀ, ਸੋਲਰ ਵਾਲੀ ਦੀ ਫੰਡਿੰਗ ਤਾਂ ਉਹ ਖਤਮ ਨਹੀਂ ਹੋ ਰਹੀ ਇਸ ਸਾਲ ਦੇ ਐਂਡ ਦੇ ਵਿੱਚ। ਸੋਲਰ ਜਿਹੜੇ ਤਾਂ ਜਿਵੇਂ ਹੁਣ ਪਹਿਲਾਂ ਦੇ ਪ੍ਰੋਗਰਾਮ ਲਿਖੇ ਪਏ ਨੇ ਸਟੇਟ ਤੇ, ਫਿਰ ਵੀ ਹੈਗਾ ਸਟੇਟ ਤੇ, ਜਾਨੀ USDA ਤਾਂ ਖਤਮ ਹੀ ਆ ਆਲਮੋਸਟ ਨਾ। ਹੈਗੇ ਜਿਹੜੇ ਰੂਰਲ ਡਿਵੈਲਪਮੈਂਟ ਅੰਡਰ ਪ੍ਰੋਗਰਾਮ ਸੀ, ਜਾਂ ਤਾਂ ਉਹ ਬਹੁਤ ਹੀ ਹੋਲਡ ਤੇ ਪਏ ਨੇ, ਜਾਂ ਉਹਨਾਂ ਨੇ ਨਵੀਂ ਫੰਡਿੰਗ ਦੇ ਹੀ ਨਹੀਂ ਰਹੇ ਉੱਥੇ। ਤੇ ਜਿਹੜੇ ਹੈਗੇ ਸਟੇਟ ਦੇ ਪ੍ਰੋਜੈਕਟ ਹੈਗੇ ਨੇ এনवायरमेंट ਵਾਲੇ, ਉਹਦੇ 'ਚ ਚੱਲ ਰਹੀ ਹੈ ਹਜੇ ਵੀ ਫੰਡਿੰਗ, ਹੈ ਨਾ। ਇਸ਼ੂ ਹੋਈ ਹੈ ਕਿਉਂਕਿ ਫੰਡਿੰਗ ਦਾ ਪਿਛਲੇ ਸਾਲ ਦੀ ਸਾਈਨ ਹੋਈ ਹੈ ਜਿੰਨੀ ਹੋਣੀ ਹੈ। ਹੁਣ ਇਹਨਾਂ ਨੂੰ ਆਪਦੀ ਪਲੈਨਿੰਗ ਨੂੰ ਸਾਲ ਲਾ ਦਿੰਦੇ ਨੇ, ਫਿਰ ਵੰਡਣ ਨੂੰ ਸਾਲ ਲਾ ਦਿੰਦੇ ਨੇ, ਉਹ ਗੱਲ ਹੋਰ ਆ। ਹਾਂ, ਨਵੀਂ ਫੰਡਿੰਗ ਜਿਵੇਂ ਕਲਾਈਮੇਟ ਬੌਂਡ ਹੋਇਆ ਸੀਗਾ $10 ਬਿਲੀਅਨ ਦਾ, ਉਹਦੇ ਜਿਹੜੀ ਫੰਡਿੰਗ ਆਪਣੀ ਆਈ ਆ ਤਾਂ ਲੋਕਾਂ ਨੇ ਵੋਟ ਪਾ ਕੇ ਦਿੱਤੀ ਹੈ, ਸੋ ਉਹ ਤਾਂ ਉੱਥੇ ਹੀ ਰਹਿਣੀ ਆ, ਉਹ 'ਚ ਕੋਈ ਚੇਂਜ ਨਹੀਂ ਹੋਣੀ। ਠੀਕ ਹੈ, ਓਕੇ। ਤੇ ਉਹਦੇ 'ਚ ਆਪਾਂ ਨੂੰ ਪੈਸੇ ਆਉਂਦੇ ਰਹਿਣੇ ਆ ਸਟੇਟ ਲੈਵਲ ਤੇ। ਠੀਕ ਹੈ। ਸੋ ਬਾਕੀ ਇਹ ਵੀ ਫਾਈਲਾਂ ਰੈਡੀ ਰੱਖੋ, ਤਿਆਰੀ ਰੱਖੋ, ਤੇ ਕਰੀ ਚੱਲੋ। ਜਦੋਂ ਆਉਣਗੀਆਂ ਉਹਦੇ ਬਾਰੇ ਪਤਾ ਜਿਹੜਾ ਤੁਸੀਂ ਕਰੋ। ਬਾਕੀ ਪਤਾ ਕਰੋ। ਬਹੁਤ ਸਾਰੇ ਮੈਨੂੰ ਲੱਗਦਾ ਹੁਣ ਤਾਂ ਪੇਸ਼ੇਵਰ ਗ੍ਰਾਂਟ ਰਾਈਟਰ ਵੀ ਹੋਣੇ ਆ, ਜਿਹੜੇ ਬੰਦੇ ਉਹ ਜਿਹੜੇ ਕਿਸਾਨ ਆ, ਗਰੋਵਰਸ ਆ, ਉਹਨਾਂ ਨੂੰ ਉਹ ਜਾਣਦੇ ਹੀ ਹੋਣੇ ਆ ਉਹਨਾਂ ਨੂੰ। ਸੋ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਨੇ ਪਹਿਲਾਂ ਵੀ ਕੀਤੀ ਹੋਣੀ ਆ। ਪਰ ਚਲੋ ਜਿਹੜੇ ਕੋਈ ਨਵੇਂ ਆਏ ਆ ਖੇਤੀਬਾੜੀ 'ਚ, ਉਹਨਾਂ ਨੂੰ ਦੇਖਣਾ ਚਾਹੀਦਾ ਆ ਵੀ ਕੀ ਆਪਸ਼ਨਸ ਅਵੇਲੇਬਲ ਆ, ਉਹਨਾਂ ਦੇ ਨਾਲ ਗੱਲ ਕਰੋ। ਬਾਕੀ ਅਰਸ਼ਦੀਪ ਸਿੰਘ ਜਿੱਦਾਂ ਇਹਨਾਂ ਨੇ ਆਪਣਾ ਨੰਬਰ ਸ਼ੇਅਰ ਕੀਤਾ, ਵੀ ਜੇ ਤੁਸੀਂ ਕੋਈ ਸਲਾਹ ਲੈਣੀ, ਗੱਲਬਾਤ ਕਰਨੀ, ਤੁਸੀਂ ਇਹਨਾਂ ਨਾਲ ਕਰ ਸਕਦੇ, ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਕਿਹੜੇ ਵਾਲੇ ਪਾਸੇ ਨੂੰ ਜਿਹੜੀ ਗੱਲ ਆ ਉਹ ਜਾ ਰਹੀ ਆ। USDA ਉੱਦਾਂ ਅਮਰੀਕਾ ਦਾ ਸਭ ਤੋਂ ਵੱਡਾ ਫੈਡਰਲ ਇੱਕ ਏਜੰਸੀ ਆ, ਉਹਦੇ ਅੰਡਰ ਕਈ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਆ। ਤੇ ਜੇ ਸ਼ਟਡਾਊਨ ਹੋ ਰਿਹਾ, ਜੋ ਤਕਰੀਬਨ ਤੈਅ ਹੀ ਹੈ ਇੱਕ ਹਿਸਾਬ ਦੇ ਨਾਲ, ਲੱਗਦਾ ਵੀ ਸ਼ਟਡਾਊਨ ਹੋ ਹੀ ਜਾਣੀ ਆ ਸਰਕਾਰ, ਗਵਰਨਮੈਂਟ, ਤੇ ਉਹਦੇ ਨਾਲ ਫਿਰ ਉਹਨਾਂ ਚੀਜ਼ਾਂ ਦੇ ਉੱਤੇ, ਉਹਨਾਂ ਪ੍ਰੋਗਰਾਮਸ ਦੇ ਉੱਤੇ ਵੀ ਜਿਹੜਾ ਉਹ ਅਸਰ ਕਈਆਂ ਦੇ ਉੱਤੇ ਜਿਹੜੇ ਚੱਲ ਰਹੇ ਹੁੰਦੇ ਉਹਨਾਂ ਦੇ ਉੱਤੇ ਪੈ ਸਕਦਾ ਆ। ਸੋ ਬੀ ਰੈਡੀ ਇਸ ਚੀਜ਼ ਦੇ ਲਈ। ਸਿਰਫ ਮਿਸ਼ਨ ਕ੍ਰਿਟੀਕਲ ਜਿਹੜੀ ਐਕਟੀਵਿਟੀਜ਼ ਆ ਉਹੀ ਚੱਲਦੀਆਂ ਜਿਹੜੀਆਂ ਉਹ ਰਹਿੰਦੀਆਂ ਆ। ਜਾਂਦੇ ਜਾਂਦੇ ਕੁਛ ਕੁ ਜਿਹੜੇ ਮਿੰਟ ਆਪਣੇ ਕੋਲ ਬਚੇ ਆ ਅਰਸ਼ਦੀਪ ਸਿੰਘ, ਉਹਦੇ ਵਿੱਚ ਜਿੱਦਾਂ ਹੁਣ ਫਿਊਚਰ ਦੀ ਵੀ ਆਪਾਂ ਗੱਲ ਕਰਦੇ ਹਾਂ, ਵੀ ਕੀ ਫਿਊਚਰ ਨਜ਼ਰ ਆਉਂਦਾ ਹੈ ਫਿਰ ਕੈਲੀਫੋਰਨੀਆ ਦੇ ਵਿੱਚ ਫਾਰਮਿੰਗ ਦਾ, ਵੱਡੇ ਪੱਧਰ ਦੇ ਉੱਤੇ ਜਿਹੜੀਆਂ ਤਬਦੀਲੀਆਂ, ਚੇਂਜਿਸ, ਸਿਗਮਾ, ਇਹ ਸਾਰੇ ਪਾਸੇ। ਸਿਗਮਾ ਦਾ ਪ੍ਰਕੋਪ ਜਿੱਦਾਂ ਤੁਸੀਂ ਦੱਸਿਆ ਵੀ ਮੇਨ ਤਾਂ ਸੈਨ ਮਕੀਨ ਵੈਲੀ ਦੇ ਵਿੱਚ ਹੀ, ਇੱਧਰਲੇ ਪਾਸੇ ਹੀ ਜ਼ਿਆਦਾ ਆਪਾਂ ਨੂੰ ਨਜ਼ਰ ਆਉਂਦਾ ਆ। ਸੋ ਬਾਕੀ ਥਾਵਾਂ ਦੇ ਉੱਤੇ ਠੀਕ ਆ, ਚੱਲੀ ਜਾ ਰਿਹਾ ਆ, ਤੇ ਜ਼ਿਆਦਾ ਅਸਰ ਸਿਰਫ ਆਪਾਂ ਨੂੰ ਇੱਥੇ ਹੀ ਨਜ਼ਰ ਆਊਗਾ, ਫਿਊਚਰ ਇੱਥੇ ਹੀ ਤਬਦੀਲ ਹੋਣਾ ਆ। ਹਾਂਜੀ, ਜਿਹੜਾ ਤਾਂ ਸਿਗਮਾ ਦੇ ਇੰਪੈਕਟ ਨੇ, ਉਹ ਦੇਖੋ ਸੈਨ ਮਕੀਨ ਵੈਲੀ 'ਚ ਜ਼ਿਆਦਾ ਆਉਣੇ ਨੇ, ਹੈ ਨਾ। ਥੋੜ੍ਹੇ ਜਿਹੇ ਇਸ਼ੂ ਹੋਰ ਹੈਗੇ ਆ, ਜਿਵੇਂ ਉੱਥੇ ਪਰ ਏਕਰੇਜ ਬਹੁਤ ਛੋਟੀ ਆ, ਹੈ ਨਾ। ਤੇ ਜਿਵੇਂ ਮੋਹਾਵੀ ਡੈਜ਼ਰਟ ਹੈਗਾ, ਜਾਂ ਆਪਾਂ ਚਲੇ ਜਾਈਏ ਕੋਸਟ ਤੇ, ਉੱਥੇ ਪਾਣੀ ਦਾ ਜਿਹੜਾ ਸੀ ਵਾਟਰ ਇੰਟਰੂਜਨ ਆ, ਉਹਦੇ ਇਸ਼ੂ ਹੈਗੇ ਨੇ, ਹੈ ਨਾ। ਜਾਂ ਪਾਣੀ ਦੀ ਕੁਆਲਿਟੀ ਦੇ ਇਸ਼ੂ ਹੈਗੇ ਨੇ ਨਾਰਥ 'ਚ। ਤੇ ਉੱਥੇ ਪਰ ਜਿਹੜੇ ਉਹ ਇੰਪੈਕਟ ਨੇ ਉਨੇ ਸਵੀਅਰ ਨਹੀਂ ਹੈਗੇ ਖੇਤੀ ਨੂੰ ਲੈ ਕੇ, ਸਿਗਮਾ ਦੇ, ਜੇ ਆਪਾਂ ਇਕੱਲੀ ਗੱਲ ਕਰੀਏ। ਤੇ ਉਹ ਜਿਹੜੇ ਕਿ ਸੈਨ ਮਕੀਨ ਵੈਲੀ ਜਾਂ ਸੈਂਟਰਲ ਵੈਲੀ 'ਚ ਜ਼ਿਆਦਾ ਸਵੀਅਰ ਹੈਗੇ ਨੇ, ਹੈ ਨਾ। ਫੀਚਰ ਫਾਰਮਿੰਗ ਦਾ ਦੇਖੋ 2-3 ਚੀਜ਼ਾਂ ਬੜੀਆਂ ਤੈਅ ਨੇ। ਇੱਕ ਤਾਂ ਲੈਂਡ ਸ਼ਰਿੰਕ ਹੋਣੀ ਆ, ਤੇ ਕਿੰਨੀ ਹੁੰਦੀ ਹੈ ਡਿਪੈਂਡ ਕਰਦਾ ਕਿਹੋ ਜਿਹੀਆਂ ਚੀਜ਼ਾਂ ਅਗਲੇ 2-4 ਸਾਲ ਦੇ ਵਿੱਚ ਹੁੰਦੀਆਂ ਨੇ। ਤੇ ਉਹਦੇ ਲਈ ਤਾਂ ਹੀ ਆਪਾਂ ਕਹਿ ਰਹੇ ਹਾਂ ਬਾਰ-ਬਾਰ ਵੀ ਪਲਾਨ ਹੋਣਾ ਚਾਹੀਦਾ। ਦੂਜੀ ਵੱਡੀ ਗੱਲ ਇਹ ਹੈ ਵੀ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਇੰਪਲੀਮੈਂਟੇਸ਼ਨ ਹੋਣੀ ਆ ਫਾਰਮਾਂ ਦੇ ਵਿੱਚ। ਹੁਣ ਵੀ ਇੱਕ ਅਸੀਂ ਸਟੇਟ ਲੈਵਲ ਤੇ ਕਮੇਟੀ ਹੈਗੀ ਆ CDFA ਦੀ, ਉਹਦੇ ਵਿੱਚ ਗੱਲਬਾਤ ਇਹੀ ਚੱਲ ਰਹੀ ਹੈ ਵੀ ਡਰਾਫਟ ਲਿਖੀਏ, ਕਿਹੋ ਜਿਹੀ ਟੈਕਨੋਲੋਜੀਆਂ ਆਉਣੀਆਂ ਨੇ, ਉਹਦੇ ਲਈ ਕੀ ਤਿਆਰੀਆਂ ਹੋਣੀਆਂ ਚਾਹੀਦੀਆਂ, ਸਟੇਟ ਵਿੱਚ ਕੀ ਕਰ ਸਕਦਾ, ਹੈ ਨਾ। ਤੇ ਉਹ ਇਹ ਗੱਲਾਂ ਆਲਰੇਡੀ ਹੋ ਰਹੀਆਂ ਨੇ, ਹੈ ਨਾ ਹੁਣ। ਸੋ ਆਪਾਂ ਨੂੰ ਟੈਕਨੋਲੋਜੀ ਦਿਖਣੀ ਹੈ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ।
ਤੇ ਉਹਦੇ ਲਈ ਵੀ ਜ਼ਰੂਰੀ ਆ ਵੀ ਆਪਾਂ ਪ੍ਰਿਪੇਅਰਡ ਰਹੀਏ। ਜਿੰਨੀ ਕੁ ਇਨਫੋਰਮੇਸ਼ਨ ਆਪਾਂ ਇੱਥੋਂ ਦਿੰਦੇ ਹਾਂ ਘੱਟੋ ਘੱਟ ਉਹਦੇ ਤੇ ਹੀ ਮਤਲਬ ਅਪ ਟੂ ਡੇਟ ਰਹੀਏ, ਜੇ ਕੋਈ ਚੀਜ਼ ਨਵੀਂ ਬਦਲਣ ਵਾਲੀ ਆ ਜਾਂ ਕੁਛ ਆ ਰਿਹਾ। ਤੇ ਇਹ ਦੋ ਚੀਜ਼ਾਂ ਨੇ ਬਹੁਤ ਜ਼ਿਆਦਾ ਇੰਪੈਕਟ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ, ਪਾਣੀ ਨੇ ਤੇ ਟੈਕਨੋਲੋਜੀ ਨੇ, ਮੈਨੂੰ ਲੱਗਦਾ ਕੈਲੀਫੋਰਨੀਆ ਦੀ ਖੇਤੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਅਰਸ਼ਦੀਪ ਸਿੰਘ ਅੱਜ ਦੇ ਪ੍ਰੋਗਰਾਮ ਦੇ ਲਈ, ਅੱਜ ਦੀ ਗੱਲਬਾਤ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।